ਇਹਦੇ ਨਾਂ ਸੀ ਰਤਨ ਸਿੰਘ, ਛੋਟੇ ਦੇ ਨਾਂ ਸੀ ਬਲਕਾਰ ਸਿੰਘ, ਮੇਰੇ ਨਾਂ ਸੀ ਗੁਰਮੁਖ ਸਿੰਘ। ਦੀ ਭਰਜਾਈ ਹੋਵੇ ਤੇ ਪਿਆ ਆਖਣਾ ਚਾਚੀ, ਤੇ ਮਾੜੇ ਦੀ ਚਾਚੀ ਲੱਗਦੀ ਤੇ ਉਹਨੇ ਪਿਆ ਆਖਣਾ ਭਰਜਾਈ। ਇਹ ਗੱਲ ਮਾੜੇ ਦਾ ਬਾਲ ਗਲੀ 'ਚ ਹੱਗਦਾ ਹੋਵੇ ਤੇ ਉਹਨੇ ਆਖਣਾ ਢੇਰੀ ਮਾਂ ਹੱਗਣਾ ਪਿਆ, ਤੇ ਤਗੜੇ ਦਾ ਬਾਲ ਹੱਗਦਾ ਆਖਣਾ ਇਹ ਪੁੱਤਰ ਗੱਗਾ ਕਰਦਾ ਏ। ਹਾਂਜੀ, ਪੁੱਤਰ ਗੱਗਾ ਕਰਦਾ ਏ। ਬੇਬੇ ਵੇਖ ਕੇ ਖੁਸ਼ ਹੋਣ ਵੀ ਸਾਡੀ ਲਾਡ ਨੂੰ ਪਿਆਰ ਨਾਲ ਕਰਦੇ। ਉਹ ਜੀ ਜਦੋਂ ਵੰਡ ਹੋਈ ਨਾ ਉਦੋਂ ਮੜਿਆਲੇ ਜਿਸਲੇ ਕਾਫਲਾ ਇੱਥੋਂ ਗਿਆ ਏ, ਅੱਗੋਂ ਮੁਸਲਮਾਨ ਪੈ ਗਏ ਨੇ ਉਹਨਾਂ ਨੂੰ ਮਾਰਨ ਲੁੱਟਣ ਲਈ। ਲੁੱਟਣ ਲਈ ਜੇ ਪਏ ਨੇ ਫਿਰ ਇਹਨਾਂ ਦੇ ਕੋਲ ਤੇ ਸ਼ੈ ਕੋਣੀ ਤੇ ਉਹਨਾਂ ਕੋਲ ਡਾਂਗਾਂ ਛਵੀਆਂ ਕੁਹਾੜੀਆਂ ਸਭ ਕੁਛ ਸੀ। ਅੱਛਾ, ਇਹ ਫਿਰ ਕਈ ਭੱਜ ਵੱਗੇ, ਕਈ ਮਰ ਗਏ, ਕਈ ਉੱਥੇ ਡੁੱਬ ਕੇ ਮਰ ਗਏ। ਇਹ ਬੱਚੀ ਰਹਿ ਗਈ ਕੱਲੀ। ਅੱਛਾ, ਛੋਟੀ ਜਿਹੀ ਟਿੱਬੀ ਸੀ ਉਹਦੇ ਉੱਤੇ ਰਹਿ ਗਈ। ਇਹ ਬੱਚੀ ਫਿਰ ਸਾਈ ਚੁੱਕ ਕੇ ਲੈ ਗਿਆ ਰਜੀਦੇ ਕੋਟ ਦਾ। ਅੱਛਾ, ਉਹ ਵਿਚੌਰੀ ਮੁਬਾਰਕ ਸੀ ਰਜੀਦੇ ਕੋਟ ਦਾ। ਉਹ ਸਿੱਖਾਂ ਜਾਣ ਤੋਂ ਪਹਿਲੇ ਦਾ ਮੁਸਲਮਾਨ ਹੋ ਗਿਆ ਸੀ। ਅੱਛਾ, 7.5 ਮਰਬਿਆਂ ਦਾ ਮਾਲਕ ਸੀ। ਔਲਾਦ ਉਹਦੇ ਕੋਲ ਕੋਈ ਨਹੀਂ ਸੀ। ਉਹ ਸ਼ੋਹਪੁਰਿਓਂ ਆਇਆ ਤੇ ਉਹ ਘੋੜੀ ਤੇ ਜੇ ਲੰਘਿਆ ਤੇ ਵੇਖਿਆ ਤੇ ਬੱਚੀ ਰੋਵੇ। ਉਸ ਆਖਿਆ ਓਏ ਆ ਬਾਲੀ ਕਿੱਥੋਂ ਆਉਂਦੀ ਆ? ਉਸ ਆਖਿਆ ਜੀ ਉੱਥੇ ਕਾਫਲਾ ਲਟੀਚਾ ਸੀ ਤੇ ਉੱਥੇ ਬੱਚੀ ਰੋਂਦੀ ਸੀ, ਮੈਂ ਚੁੱਕ ਲਿਆਂਦੀ। ਉਸ ਚੂੜਿਆ ਉਹ ਬੱਚੀ ਚੁੱਕੀ ਆਪਣੇ ਘਰ ਲੈ ਗਿਆ। ਜਾ ਕੇ ਉਹਦਾ ਇੱਕ ਟੱਬਰ ਸੀ, ਉਹਦੇ ਘਰ ਔਲਾਦ ਕੋਈ ਨਹੀਂ ਸੀ। ਅੱਛਾ, ਉਹਨੂੰ ਉਸ ਆਖਿਆ ਵੀ ਲੈ ਆ ਜਿਹੜੀ ਬੱਚੀ ਆ ਨੇ ਸਮਝੀ ਮੇਰੀ ਧਰਮ ਦੀ ਧੀ ਇਹ ਹੀ ਹੈ। ਖੂਹ ਦਾ ਨਾਂ ਸੀ ਜੀ ਜਿਹੜਾ ਸੀ ਨਾ ਇੱਕ ਸਰਦਾਰਾਂ ਦਾ ਖੂਹ, ਉਹਦਾ ਨਾਂ ਸੀ ਮੱਲੇ ਵਾਲਾ, ਲੱਲੇ ਵਾਲਾ। ਅੱਛਾ, ਲੱਲੇ ਵਾਲਾ। ਇੱਕ ਦੇ ਨਾਂ ਸੀ ਬੀਧਵਾਣਾ, ਇੱਕ ਦੇ ਨਾਂ ਸੀ ਕੀਮਾ ਵਾਲਾ, ਇੱਕ ਦੇ ਨਾਂ ਸੀ ਚੀਮਿਆਂ ਵਾਲਾ। ਕੋਈ ਪਰਹੇਜ ਨਹੀਂ ਸੀ, ਉਧਰ ਉਧਰੀ ਕੋਈ ਗੱਲ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ। ਪਿਆਰ ਮੁਹੱਬਤ ਸੀ, ਬੜੇ ਮੁਹੱਬਤ ਨਾਲ। ਕਿਸੇ ਦੀ ਨੇਕੀ ਬਦੀ ਹੋ ਜਾਣੀ ਹੈ, ਮੁਸਲਮਾਨਾਂ ਦਾ ਫੌਜ ਹੋ ਜਾਣਾ, ਸਿੱਖਾਂ ਜਨਾਜ਼ੇ ਦੇ ਨਾਲ ਜਾਣਾ। ਅੱਛਾ, ਜਨਾਜ਼ਾ ਮੁਸਲਮਾਨਾਂ ਪੜਨਾ, ਉਹਨਾਂ ਪਿੱਛੇ ਹਟ ਕੇ ਖਲੋ ਲੈਣਾ, ਆਪਣੀ ਹੱਥੀਂ ਉਹਨਾਂ ਮਿੱਟੀ ਪਾਣੀ ਉੱਤੇ। ਵਾਹ ਜੀ ਵਾਹ, ਸਿੱਖਾਂ ਮਿੱਟੀ ਪਾਣੀ, ਆਖਣਾ ਸਾਡਾ ਸੀ ਇਹ। ਤੇ ਜੇ ਸਿੱਖਾਂ ਨਾਲ ਕੋਈ ਮਰ ਜਾਣਾ ਤੇ ਉਹਨਾਂ ਸਾੜਨਾ ਤੇ ਮੁਸਲਮਾਨਾਂ ਨਾਲ ਆਉਣਾ ਮੰਜੀ ਚੁੱਕ ਕੇ। ਸਾਡੇ ਦੀ ਔਲਾਦ ਦਾ 2 ਬੱਚੇ ਸਨ, ਇੱਕ ਮੁਸਲਮਾਨ ਹੋ ਗਿਆ, ਇੱਕ ਸਿੱਖ ਰਹਿ ਗਿਆ। ਸਹੀ ਹੋ ਗਿਆ। ਜਿਹੜਾ ਸਿੱਖ ਸੀ ਉਹਦੀ ਔਲਾਦ ਅਸੀਂ ਸਾਂ, ਜਿਹੜਾ ਮੁਸਲਮਾਨ ਸੀ ਉਹਦੀ ਔਲਾਦ ਦੂਜੇ ਜੱਟ ਦਾ। अस्सलाम वालेकुम, सत श्री अकाल, आदाब दोस्तों। सब का पंजाब की टीम पिंड सेखम ज़िला शुखपुरा दे विच पहुंचे हैं। साढ़े सामने जिहड़े बजुर्ग ने इन्हां दा नाम करीम बख्श है, जिन्हां दा पुराना नाम बचपन दे विच गुरमुख सिंह सी। ਇਹ गुरमुख सिंह तो करीम बख्श किस तरह बने, ਇਹ कहानी पुछण वास्ते इन्हां दे कोल पहुंचे हैं। 47 वेले जदों पूरा पिंड उजड़ के हिंदुस्तान चला गया, इन्हां दे वालिद ने यह फैसला क्यों किया कि मैं पाकिस्तान रह के इस्लाम कबूल कर लवां। ਜਦੋਂ इस्लाम कबूल किया उस तो बाद इन्हां दे नाल लोकां ने की वरताव किया, वो कहानी पुछण वास्ते इन्हां दे कोल पहुंचे हैं ते पुछांगे उस बच्ची दी कहानी जिसका पूरा खानदान इत्थे वड्ढिया गया ते वो बच्ची एक मुसलमान ने पाली, उसकी शादी भी की। वो इन्हां दे रिश्ते दे विच की लगदी सी, उहदे बारे भी गलबात करांगे। ते 74-75 साल बाद वो बच्ची दे अपने मिल गए, लेकिन यह बजुर्गों की अपनिया दे नाल मुलाकात नहीं हुई। आओ मिलिए ते गलबात सांझी करिए। अस्सलाम वालेकुम बाबा जी। वालेकुम अस्सलाम जी। की हाल चाल है? खैर जी, शुक्र है अल्लाह दी ज़ात दी रहमत। बाबा जी की नाम है अपना? मेरा नाम है करीम बख्श। करीम बख्श। तुहाडे वालिद साहब दा? गुलाम रसूल। गुलाम रसूल। ते दादा जी दा? दादे दा नाम नहीं याद। अच्छा, नहीं याद। हाँ, ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਆ जी, ਇਹਦਾ ਪੂਰਾ ਨਾਂ ਕੀ ਹੈ? ਇਹਦਾ ਨਾਂ ਜੀ ਸੇਖਮ ਬਾਲ ਸਿੰਘ ਦੇ। ਸੇਖਮ ਬਾਲ ਸਿੰਘ ਦੇ। ਬਾਲ ਸਿੰਘ ਦਾ। ਹਾਂਜੀ, ਸਹੀ ਹੋ ਗਿਆ। ਬਾਬਾ ਜੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਖੈਰੋਪੁਰ ਮਲਈਆਂ ਲੱਗਦੀਆਂ ਨੇ, ਵੱਡੀਆਂ ਮਲਈਆਂ ਲੱਗਦੀਆਂ ਨੇ, ਜੋਈਆਂ ਵਾਲਾ ਲੱਗਦਾ ਹੈ, ਖਟਿਆਲਾ ਵਿਰਕਾਂ ਦਾ ਲੱਗਦਾ ਹੈ, ਮੰਡਾਲਾ ਲੱਗਦਾ ਹੈ, ਖਸ਼ਾਲਪੁਰਾ ਲੱਗਦਾ ਹੈ। ਇਹ ਚਫੇਰੇ ਦੇ ਪਿੰਡ ਨੇ ਜਿਹੜੇ ਜਿਨ੍ਹਾਂ ਦੇ ਮੈਂ ਨਾਂ ਫਿਰ ਲੈਣਾ। ਅੱਛਾ 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 ਜੀ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਇਹਦੀ ਸ਼ਦਰਾ ਜੀ। ਅੱਛਾ, ਸ਼ਦਰਾ। ਤੇ ਜ਼ਿਲ੍ਹਾ ਇਹਦਾ? ਸ਼ੇਖੂਪੁਰਾ। ਸ਼ੇਖੂਪੁਰਾ। ਸਹੀ ਹੋ ਗਿਆ। ਬਾਬਾ ਜੀ 47 ਤੋਂ ਪਹਿਲੇ ਇਹ ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ? 47 ਤੋਂ ਪਹਿਲੇ ਪਿੰਡ ਪੂਰਾ ਹੀ ਸੀ। ਹਾਂਜੀ, ਓਡਾ ਨਹੀਂ ਸੀ ਵੱਡਾ।
ਹਾਂਜੀ। ਤੇ 47 ਤੋਂ ਬਾਅਦ ਹੁਣ ਤੇ ਬੜਾ ਲੰਮਾ ਚੌੜਾ ਖਲਾਰ ਹੋ ਗਿਆ। ਹੁਣ ਤੇ ਕਮ ਸੇ ਕਮ ਨਹੀਂ ਮੀਲ 'ਚ ਹੋਣਾ ਸਾਡਾ ਪਿੰਡ। ਅੱਛਾ, ਹੁਣ ਮੀਲ 'ਚ ਐ ਇਸ ਵੇਲੇ ਸਾਡਾ ਪਿੰਡ ਜਿਹੜਾ ਹੋ ਗਿਆ। ਉਦੋਂ ਕਿਹੜੀ ਬਰਾਦਰੀ ਇੱਥੇ ਰਹਿੰਦੀ ਸੀ? ਉਦੋਂ ਜੀ ਸਿਰਫ ਇੱਥੇ ਜੱਟ ਸਿੱਖ ਮਸਨਜ਼ਾਤ ਦੇ ਤੇ ਜਾਂ ਕੰਮੀ ਸਨ। ਅੱਛਾ, ਹੋਰ ਕੋਈ ਬਲਾਦਰੀ ਨਹੀਂ ਸੀ ਇੱਥੇ। ਅੱਛਾ, ਬਾਕੀ ਸਾਰੇ ਜੱਟ ਸਿੱਖ ਸਨ। ਜੱਟ ਸਿੱਖ ਜਿਹੜੇ ਸਿੱਖ ਸਨ ਉਹ ਵੀ ਜੱਟ ਸਿੱਖ ਸਨ, ਜਿਹੜੇ ਮੁਸਲਮਾਨ ਸਨ ਉਹ ਵੀ ਜੱਟ ਸਿੱਖ ਸਨ। ਇੱਕ ਦਾਦੇ ਦੀ ਔਲਾਦ ਸਾ। ਸਹੀ ਹੋ ਗਿਆ। ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਬਲਾਦਰੀ ਸੀ ਸਿੱਖ ਬਲਾਦਰੀ। ਸਿੱਖ ਬਰਾਦਰੀ, ਹਾਂਜੀ। ਸਹੀ ਹੋ ਗਿਆ। ਤੇ ਦੋ ਭਰਾ ਸਨ, ਇੱਕ ਮੁਸਲਮਾਨ ਹੋ ਗਿਆ, ਇੱਕ ਸਿੱਖ ਰਿਹਾ। ਅੱਛਾ, ਸਿੱਖ ਦੀ ਜਿਹੜੀ ਔਲਾਦ ਸੀ ਉਹਦੇ ਚੋਂ ਅਸੀਂ ਇੱਕ ਘਰ ਮੁਸਲਮਾਨ ਹੋ ਗਏ, ਦੂਜੇ ਜਿਹੜੇ ਘਰ ਨੇ ਉਹ ਇੰਡੀਆ ਟੁਰ ਗਏ। ਅੱਛਾ 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 ਅੱਛਾ। ਬਾਬਾ ਜੀ, ਜਿਹੜਾ ਤੁਹਾਡਾ ਪਰਿਵਾਰ ਸੀ, ਜੀ ਹਾਂ, ਤੁਹਾਡੇ ਵਾਲਦ ਸਾਹਿਬ ਦਾ ਪਹਿਲਾ ਨਾਂ ਕੀ ਸੀ ਜਦੋਂ ਤੁਸੀਂ? ਪਹਿਲਾ ਨਾਂ ਸੀ ਜੀ ਪਿਆਰਾ ਸਿੰਘ। ਪਿਆਰਾ ਸਿੰਘ ਜੀ। ਤੇ ਤੁਹਾਡਾ ਕੀ ਨਾਂ ਸੀ ਪਹਿਲੇ 47 ਤੋਂ? ਉਦੋਂ ਮੇਰਾ ਨਾਂ ਸੀ ਗੁਰਮੁਖ ਸਿੰਘ। ਅੱਛਾ, ਗੁਰਮੁਖ ਸਿੰਘ। ਜੀ ਹਾਂ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 3 ਭਰਾ ਸਨ। ਉਹਨਾਂ ਦੇ ਕੀ ਨਾਂ ਸਨ? ਵੱਡੇ ਦੇ ਨਾਂ ਸੀ ਰਤਨ ਸਿੰਘ, ਛੋਟੇ ਦੇ ਨਾਂ ਸੀ ਬਲਕਾਰ ਸਿੰਘ, ਮੇਰੇ ਨਾਂ ਸੀ ਗੁਰਮੁਖ ਸਿੰਘ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਉਸ ਵੇਲੇ ਜਦੋਂ 47 ਦੀ ਵੰਡ ਤੋਂ ਪਹਿਲੇ ਤੁਹਾਡੀ ਕਿੰਨੀ ਕੁ ਉਮਰ ਸੀ? ਉਸ ਵੇਲੇ ਮੇਰੀ ਉਮਰ ਸੀ 12-13 ਸਾਲ ਦੀ। 12-13 ਸਾਲ ਦੇ ਸੀ ਮਤਲਬ? ਹਾਂ। ਇਸ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ ਉਸ ਵੇਲੇ? ਸਕੂਲ ਹੀ ਸੀ। ਇਹ ਪਿੰਡੋਂ ਲਾਂਦੇ ਪਾਸੇ ਸਕੂਲ ਸੀ। ਅੱਛਾ। ਉੱਥੇ ਬੱਚੇ ਵੀ ਪੜ੍ਹਦੇ ਸਨ, ਬੀਬੀਆਂ ਬੱਚੀਆਂ ਵੀ ਪੜ੍ਹਦੀਆਂ ਹਨ, ਸਾਰੇ ਇਕੱਠੇ ਪੜ੍ਹਦੇ। ਅੱਛਾ, ਇਕੱਠੇ ਪੜ੍ਹਦੇ ਸੀ? ਇਕੱਠੇ ਪੜ੍ਹਦੇ। ਪਿੰਡ ਦੇ ਲੰਬੜਦਾਰ ਕਿੰਨੇ ਸੀ ਉਸ ਵੇਲੇ 2 ਲੰਬੜਦਾਰ ਸਨ ਜੀ। ਕੀ ਨਾਂ ਸੀ ਉਹਨਾਂ ਦੇ? ਇੱਕ ਦੇ ਨਾਂ ਸੀ ਬਾਗਾ ਸਿੰਘ। ਹਾਂਜੀ। ਤੇ ਮੁਸਲਮਾਨਾਂ ਦਾ ਲੰਬਰ ਸੀ ਲੰਬਰ ਤਾਲਿਆਂ ਵੰਡ। ਅੱਛਾ ਅੱਛਾ ਅੱਛਾ। ਇੱਕ ਮੁਸਲਮਾਨਾਂ ਦੀ ਸੀ, ਇੱਕ ਸਿੱਖਾਂ ਦੀ ਸੀ? ਇੱਕ ਸਿੱਖਾਂ ਦਾ ਸੀ। ਸਹੀ ਹੋ ਗਿਆ। ਪਿੱਛੋਂ ਦੇ ਇਹਨਾਂ ਦੀ ਨਸਲ ਇਕੱਠੀ ਹੋਣੀ, ਇਹਨਾਂ ਦੇ ਦਾਦੇ ਪੜਦਾਦੇ? ਇੱਕੋ ਦਾਦਾ ਨੂੰ ਦੱਸਿਆ ਨਾ ਵੀ ਇੱਕ ਦਾਦੇ ਦੀ ਔਲਾਦ ਆ, 2 ਬੱਚੇ ਸਨ, ਇੱਕ ਮੁਸਲਮਾਨ ਹੋ ਗਿਆ, ਇੱਕ ਸਿੱਖ ਰਹਿ ਗਿਆ। ਸਹੀ ਹੋ ਗਿਆ। ਜਿਹੜਾ ਸਿੱਖ ਸੀ ਉਹਦੀ ਔਲਾਦ ਅਸੀਂ ਸਾਂ, ਜਿਹੜਾ ਮੁਸਲਮਾਨ ਸੀ ਉਹਦੀ ਔਲਾਦ ਦੂਜੇ ਜੱਟ ਨੇ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। 47 ਤੋਂ ਪਹਿਲੇ ਆਪਸ 'ਚ ਕਿੱਦਾਂ ਹੁੰਦਾ ਸੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ? ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇਹ ਹਿਸਾਬ ਸੀ, ਸ਼ਾਦੀ ਧੀ ਦੀ ਏ ਜਾਂ ਪੁੱਤਰ ਦੀ ਏ, ਪੱਕਾ ਖਾਣਾ ਹੈ। ਸਿੱਖਾਂ ਨੇ ਮੁਸਲਮਾਨਾਂ ਦੇ ਘਰੋਂ ਖਾਣਾ ਤੇ ਮੁਸਲਮਾਨਾਂ ਜਾ ਕੇ ਸਿੱਖਾਂ ਦੇ ਘਰੋਂ ਖਾਣਾ ਹੈ। ਅੱਛਾ। ਕੋਈ ਪਰਹੇਜ ਨਹੀਂ ਸੀ, ਉਧਰ ਉਧਰੀ ਕੋਈ ਗੱਲ ਨਹੀਂ ਸੀ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ ਨਹੀਂ ਸੀ। ਪਿਆਰ ਮੁਹੱਬਤ ਸੀ। ਬੜੇ ਮੁਹੱਬਤ ਨਾਲ ਕਿਸੇ ਦੀ ਨੇਕੀ ਬਦੀ ਹੋ ਜਾਣੀ ਹੈ, ਮੁਸਲਮਾਨਾਂ ਦਾ ਫੌਜ ਹੋ ਜਾਣਾ, ਸਿੱਖਾਂ ਜਨਾਜ਼ੇ ਦੇ ਨਾਲ ਜਾਣਾ। ਅੱਛਾ। ਜਨਾਜ਼ਾ ਮੁਸਲਮਾਨਾਂ ਪੜ੍ਹਨਾ, ਉਹਨਾਂ ਪਿੱਛੇ ਹਟ ਕੇ ਖਲੋ ਲੈਣਾ, ਆਪਣੀ ਹੱਥੀਂ ਉਹਨਾਂ ਮਿੱਟੀ ਪਾਣੀ ਉੱਤੇ। ਵਾਹ ਜੀ ਵਾਹ। ਸਿੱਖਾਂ ਮਿੱਟੀ ਪਾਣੀ, ਆਖਣਾ ਸਾਡਾ ਸੀ ਇਹ। ਤੇ ਜੇ ਸਿੱਖਾਂ ਦਾ ਕੋਈ ਮਰ ਜਾਣਾ ਤੇ ਉਹਨਾਂ ਸਾੜਨਾ ਤੇ ਮੁਸਲਮਾਨਾਂ ਨਾਲ ਆਉਣਾ, ਮੰਜੀ ਚੁੱਕ ਕੇ ਜਿਹਲੇ ਉਹਨਾਂ ਅੱਗ ਲਾਣੀ, ਉਹਨਾਂ ਪਿੱਛੇ ਹਟ ਕੇ ਖਲੋ ਬਹਿ ਜਾਣਾ। ਵਾਹ ਜੀ ਵਾਹ, ਇੰਨਾ ਪਿਆਰ ਸੀ, ਇੰਨੀ ਮੁਹੱਬਤ ਸੀ, ਇੰਨਾ ਪਿਆਰ ਸੀ। ਤੇ ਅੱਜ ਕੋਈ ਨਹੀਂ ਰਹਿ ਗਿਆ। ਹੁਣ ਤੇ ਕੋਈ ਨਹੀਂ, ਹੁਣ ਤੇ ਸਕੇ ਭਰਾਵਾਂ ਦਾ ਨਹੀਂ ਪਿਆਰ ਰਹਿ ਗਿਆ। ਹੁਣ ਜਿਹੜੀ ਅਸੀਂ ਇੱਥੇ ਬਲਾਦਰੀ ਆ, ਜੱਟ ਬਲਾਦਰੀ, ਇੱਕ ਦੂਜੇ ਨੂੰ ਵੇਖਣ ਤੇ ਨਹੀਂ ਰਾਜੀ। ਇੱਕ ਦੂਜੇ ਨਾਲ ਕੋਈ ਨਹੀਂ ਬਣਦੀ ਨਾ, ਕਿਸੇ ਦੀ ਰਾਏ ਆਉਂਦੀ ਹੀ ਨਹੀਂ। ਉਹ ਆਂਦਾ ਮੈਂ ਚੌਧਰੀ, ਦੂਜਾ ਆਂਦਾ ਮੈਂ ਚੌਧਰੀ। ਹੁਣ ਬਾਬਾ ਜੀ ਇੱਕ ਗੱਲ ਹੋ ਗਈ, ਹਰ ਘਰ ਦੇ ਵਿੱਚ ਕੋਈ ਨਾ ਕੋਈ ਚੌਧਰੀ। ਹਰ ਘਰ 'ਚ ਚੌਧਰੀ। ਅੱਗੇ ਇੱਕ ਚੌਧਰੀ ਹੁੰਦਾ ਸੀ, ਹੁਣ ਹਰ ਘਰ ਚੌਧਰੀ। ਅੱਗੇ ਨੋਕ ਸਿੰਘ ਚੌਧਰੀ ਹੁੰਦਾ ਸੀ ਇੱਥੋਂ ਦਾ। ਸਰਦਾਰ ਸੀ ਬੜਾ ਵੱਡਾ। ਅੱਛਾ। ਨੋਕ ਸਿੰਘ ਹੁੰਦਾ ਸੀ ਸਰਦਾਰ। ਆ ਸੇਮ ਦੀ ਪੁਲ ਦੇ ਉੱਤੇ ਉਹਦਾ ਟੱਪ ਹੁੰਦਾ ਸੀ। ਟੱਪ ਦੇ ਥੱਲੇ ਮੰਜੀਆਂ 10-12 ਜੀ, 10-12 ਬੈਠੇ ਰਹਿਣੇ। ਦੁੱਧ ਪੀਣ ਵਾਲੇ ਨੇ ਦੁੱਧ ਦੇਣਾ, ਰੋਟੀ ਖਾਣ ਵਾਲੇ ਨੇ ਰੋਟੀ ਦੇਣੀ। ਅੱਛਾ। ਮੁਸਲਮਾਨ ਕਿਉਂ ਨਾ ਉਹਨੂੰ ਹੁੱਕਾ ਦੇਣਾ। ਤੇ ਜੱਟਾਂ ਦੇ ਪਾਸੇ ਹੁੰਦਾ ਸੀ ਲੰਬਰ ਤਾਲਿਆ ਮਨ ਜਾਂ ਚੌਰੀ ਮੱਖਣ ਹੁੰਦਾ ਸੀ। ਅੱਛਾ 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 ਅੱਛਾ। ਉਧਰ ਡੇਰੇ ਚੱਲਦੇ ਸੀ ਉਹਨਾਂ ਦੇ? ਪੂਰੇ ਡੇਰੇ ਚੱਲਦੇ ਸਨ। ਅੱਛਾ ਬਾਬਾ ਜੀ, ਉਹ ਵੇਲਾ ਤੁਸੀਂ ਤੁਹਾਡੇ ਮੁਤਾਬਕ ਉਹ ਵੇਲਾ ਚੰਗਾ ਸੀ? ਉਹ ਵੇਲਾ ਬਹੁਤ ਚੰਗਾ ਸੀ ਜੀ। ਹੁਣ ਤੇ ਐਵੇਂ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਏ। ਘਰ-ਬਾਰ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਸਿੱਖਾਂ ਦੇ ਘਰ ਪੱਕੇ ਸਨ ਸਾਰਿਆਂ ਦੇ। ਕਿਸੇ ਵਿਰਲੇ ਘਰ ਦਾ ਕੱਚਾ ਮਕਾਨ ਸੀ। ਅੱਛਾ। ਨਹੀਂ ਤੇ ਸਿੱਖਾਂ ਸਾਰਿਆਂ ਦੇ ਪੱਕੇ ਮਕਾਨ ਸਨ, ਬੜੇ ਬੜੇ ਚੁਬਾਰੇ ਸਨ ਛੱਤੇ। ਤੇ ਮੁਸਲਮਾਨਾਂ ਦੇ ਘਰ ਸਾਰਿਆਂ ਦੇ ਟੋਟਲੀ ਕੱਚੇ ਹੁੰਦੇ ਸਨ। ਅੱਛਾ 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 ਅੱਛਾ। ਇਹ ਮੇਰੇ ਵੇਖਣ ਦੇ ਵਿੱਚ ਹੁਣ ਪੱਕੇ ਬਣੇ ਨੇ, ਜਿੰਨੇ ਵੀ ਜੱਟਾਂ ਬਣਾਏ ਨੇ ਹੁਣ ਸਾਰਿਆਂ ਦੇ ਨੇ ਕੱਚੇ, ਕਿਸੇ ਦਾ ਵੀ ਨਹੀਂ। ਕੱਚਾ ਕਿਸੇ ਦਾ ਵੀ ਨਹੀਂ ਰਹਿ ਗਿਆ।
ਤੇ ਜਿਹੜੇ ਤੁਹਾਡੇ ਨਾਲ ਬਾਲ ਉਸ ਵੇਲੇ ਖੇਡਦੇ ਹੋਣੇ ਜਾਂ ਸਕੂਲੇ ਪੜ੍ਹਦੇ ਹੋਣੇ ਨੇ, ਹਾਂਜੀ, ਉਹਨਾਂ ਦੇ ਨਾਂ ਚੇਤਾ ਨੇ? ਨਹੀਂ ਜੀ, ਕੋਈ ਨਾਂ ਨਹੀਂ ਚੇਤਾ ਰਹੇ। ਬੜੇ ਧੱਕੇ ਖਾਦੇ ਨੇ, ਧੱਕਿਆਂ ਦੇ ਵਿੱਚ ਨਾਂ ਚੇਤਾ ਨਹੀਂ ਰਹੇ। ਅੱਛਾ ਅੱਛਾ ਅੱਛਾ। ਜਿੰਨੇ ਕੋ ਅਸਾਂ ਧੱਕੇ ਖਾਦੇ ਨੇ ਨਾ, ਅਸੀਂ ਦੇਸ਼ੋ ਪ੍ਰਦੇਸ਼ ਇੱਕ ਕਰਾਂ ਹੋਏ ਆ। 12 ਸਾਲ ਅਸੀਂ ਮਦਾਰ, ਸਾਡੇ ਨਾਨਕੇ ਸਨ। ਹਾਂਜੀ। ਅਸੀਂ ਮਦਾਰ ਟੁਰ ਗਏ ਸਾਂ, ਨਾਨਕੇ ਸਾਡੇ ਤੇ ਟੁਰ ਗਏ ਸਨ ਇੰਡੀਆ 'ਚ। ਅੱਛਾ, ਨਾਨਕੇ ਆਪਣੇ ਮਦਾਰ ਸੀ? ਮਦਾਰ ਸੀ ਜੀ। ਉੱਥੇ ਇੱਕ ਮਨਾਸ ਸੀ, ਖਰਾਏ ਤੇ ਉਹਦਾ ਨਾਂ ਸੀ। ਉਹ ਸਾਡੇ ਮਾਮੇ ਦਾ ਭਰਾ ਬਣਿਆ ਸੀ ਧਰਮ ਦਾ। ਅੱਛਾ। ਉਹਦੀਆਂ ਬਰੂਹਾਂ ਟੁਰ ਗਏ। 10-12 ਸਾਲ ਅਸੀਂ ਉੱਥੇ ਰਹੇ ਜਦੋਂ ਉਜਾੜਾ ਹੋਇਆ? ਉਜਾੜੇ ਤੋਂ ਬਾਅਦ। ਅੱਛਾ ਅੱਛਾ। ਅਸੀਂ 10-12 ਸਾਲੀ ਫਿਰ ਉੱਥੋਂ ਇੱਥੇ ਆਏ ਹਾਂ। ਤੇ ਫਿਰ ਜ਼ਮੀਨ ਸਾਡੀ ਜਿਹੜੀ ਸੀ ਉਹ ਕੁੱਤਿਆਂ ਖਾਣੀ ਹੋ ਗਈ। ਕੋਈ ਕਿਸੇ ਪਵਾਲੇ, ਕਈ ਉਹਨਾਂ ਲੋਕਾਂ ਦੱਬ ਦੁੱਬ ਲਈ। ਫਿਰ ਅਸਾਂ ਆਣ ਕੇ ਤੇ ਫਿਰ ਹੌਲੀ ਹੌਲੀ ਅਯੂਬ ਦਾ ਰਾਜ ਆਇਆ ਹੈ ਤੇ ਫਿਰ ਸਾਨੂੰ ਸੁੱਖ ਦਾ ਸਾਹ ਆਇਆ। ਫਿਰ ਸਾਨੂੰ ਜ਼ਮੀਨ ਲੱਭੀ ਹੈ, ਸਾਡੇ ਮਕਾਨ ਫਿਰ ਸਾਨੂੰ ਲੱਭੇ ਨੇ। ਪਹਿਲਾਂ ਸਾਡਾ ਹਾਲ ਹੀ ਕੋਈ ਨਹੀਂ ਸੀ। ਅੱਛਾ ਬਾਬਾ ਜੀ, ਜਿਹੜਾ ਆਪਣਾ ਇੱਥੇ ਜ਼ਮੀਨ ਸੀ ਆਪਣੇ ਆਲੇ ਦੁਆਲੇ, ਹਾਂਜੀ, ਉੱਥੇ ਖੂਹ ਵੀ ਲੱਗੇ ਹੋਣੇ ਨੇ? ਬਿਲਕੁਲ ਖੂਹ ਤੇ ਸਨ। ਨਹਿਰੀ ਵੀ ਨਿਜ਼ਾਮ ਹੁੰਦਾ ਸੀ ਉਸ ਵੇਲੇ? ਨਾਰ ਦਾ ਪਾਣੀ ਪੈਂਦਾ ਸੀ। ਆ ਪਿੰਡ ਦੇ ਚੜ੍ਹਦੇ ਪਾਸੇ ਸੂਆ ਹੈ। ਅੱਛਾ। 4 ਮੋਗੇ ਨੇ ਸੇਖਮਾਂ ਦੇ। ਅੱਛਾ, 4 ਮੋਗੇ? 4 ਮੋਗੇ ਪਾਣੀ ਪੈ। 2 ਮੋਗੇ ਚੜ੍ਹਦੇ ਨੂੰ ਪਾਣੀ ਦਿੰਦੇ ਹਨ, 2 ਲਾਂਦੇ ਨੂੰ ਪਾਣੀ ਦਿੰਦੇ। ਅੱਛਾ। ਤੇ ਖੂਹ ਵੀ ਸਾਰਿਆਂ ਸਰਦਾਰਾਂ ਦੇ ਖੂਹ ਸਨ ਆਪੋ ਆਪਣੇ। ਕੋਈ ਨਾਂ ਯਾਦ ਨੇ ਖੂਹਾਂ ਦੇ? ਕੀ ਨਾਂ ਵੱਜਦੇ ਹੁੰਦੇ ਸੀ ਇਹਨਾਂ ਦੇ ਖੂਹਾਂ ਦੇ? ਖੂਹ ਦਾ ਨਾਂ ਸੀ ਜੀ, ਜਿਹੜਾ ਸੀ ਨਾ ਇੱਕ ਸਰਦਾਰਾਂ ਦਾ ਖੂਹ, ਉਹਦਾ ਨਾਂ ਸੀ ਮੱਲੇ ਵਾਲਾ, ਲੱਲੇ ਵਾਲਾ। ਅੱਛਾ, ਲੱਲੇ ਵਾਲਾ। ਇੱਕ ਦਾ ਨਾਂ ਸੀ ਬੀਦੋਆਣਾ, ਇੱਕ ਦਾ ਨਾਂ ਸੀ ਕੀਮਾ ਵਾਲਾ, ਇੱਕ ਦਾ ਨਾਂ ਸੀ ਚੀਮਿਆਂ ਵਾਲਾ, ਤੇ ਇੱਕ ਦਾ ਨਾਂ ਸੀ ਆਪਣਾ ਸਦਾਣੇ ਵਾਲਾ। ਸਦਾਣੇ ਵਾਲਾ। ਇਹ ਸਰਦਾਰਾਂ ਦੇ ਖੂਹ ਸਨ। ਇੱਕ ਇੱਥੇ ਖੂਹ ਸੀ, ਆ ਜਿੱਥੇ ਰੁੱਖ ਨੇ। ਅੱਛਾ। ਜੰਡਾਂ ਵਾਲਾ ਇਹਦਾ ਨਾਂ ਸੀ। ਇਹ ਵੀ ਸਰਦਾਰਾਂ ਦਾ ਖੂਹ ਸੀ। ਵਾਹ ਜੀ ਵਾਹ। ਤੇ ਪਿੰਡ ਦੇ ਵਿੱਚ ਖੂਹੀਆਂ ਵੀ ਲੱਗੀਆਂ ਹੁੰਦੀਆਂ ਸੀ ਪਾਣੀ ਪੀਣ ਵਾਲੀਆਂ? ਪਿੰਡ ਦੇ ਵਿੱਚ ਚੌਧਰੀ ਸਰਦਾਰ ਨੋਕ ਸਿੰਘ ਦੇ ਬੂਹੇ ਦੇ ਅੱਗੇ ਖੂਹੀ ਸੀ। ਅੱਛਾ। ਸਿੱਖ ਸਾਰੇ ਉੱਥੋਂ ਪਾਣੀ ਭਰਦੇ ਸਨ? ਉੱਥੋਂ ਪਾਣੀ ਭਰਦੇ ਸਨ ਸਿੱਖ। ਮੁਸਲਮਾਨਾਂ ਦੀ ਚੜ੍ਹਦੇ ਪਾਸੇ ਮਸਜਿਦ ਸੀ, ਉੱਥੇ ਪਾਣੀ ਭਰਦੇ ਸਨ, ਖੂਹੀ ਸੀ। ਅੱਛਾ ਅੱਛਾ। ਨਾਲ ਇਹ ਮਸਜਿਦ ਦੇ ਨਾਲ ਥੋੜੇ ਜਿਹੇ ਫਾਸਲੇ ਤੇ ਗੁਰਦੁਆਰਾ ਸੀ ਸਿੱਖਾਂ ਦਾ। ਅੱਛਾ। ਸਿੱਖਾਂ ਦੀ ਉੱਥੇ ਵੀ ਖੂਹੀ ਸੀ। ਸਹੀ ਹੋ ਗਿਆ। ਗੁਰਦੁਆਰੇ ਜਾਂਦੇ ਰਹੇ? ਗੁਰਦੁਆਰੇ ਜਾਂਦੇ ਰਹੇ ਆ, ਵੇਂਦੇ ਰਹੇ ਆ, ਪੜ੍ਹਦੇ ਰਹੇ ਨੇ ਬੰਦੇ ਤੇ ਸੁਣਦੇ ਹੁੰਦੇ। ਉਦੋਂ ਕੀ ਪੜ੍ਹਦੇ ਹੁੰਦੇ ਸੀ? ਉਹ ਜੀ ਛੱਡੋ, ਯਾਦ ਹੈ ਥੋੜਾ ਬਹੁਤ? ਨਹੀਂ ਯਾਦ ਕੋਈ ਨਹੀਂ। ਅੱਛਾ ਅੱਛਾ। ਨਹੀਂ ਭਾਈ ਜਿਹੜਾ ਉੱਥੇ ਪੜ੍ਹਦਾ ਸੀ ਉਹ ਆਪਣੇ ਪੜ੍ਹਦੇ, ਉਹ ਗੜ ਗਿਆਨ ਸਾਨੂੰ ਭੁੱਲ ਭੱਲ ਗਏ ਨੇ ਜਿਹੜੇ ਉਹ ਪੜ੍ਹਦੇ ਸਨ। ਅੱਛਾ। ਉਹ ਹੁਣ ਸਾਨੂੰ ਬਸ ਜਾਂ ਤੇ ਪੜ੍ਹੇ ਹੁੰਦੇ ਨੇ ਤੇ ਫਿਰ ਉਹ ਸਾਨੂੰ ਯਾਦ ਹੋਣੇ ਸੀ ਪੜ੍ਹੇ। ਉਸ ਵੇਲੇ ਨਹੀਂ, ਉਦੋਂ ਸਕੂਲ ਦਾ ਤੇ ਪਤਾ ਹੀ ਕੋਈ ਨਹੀਂ ਹੁੰਦਾ ਵੀ ਸਕੂਲੇ ਵੀ ਜਾਣਾ ਹੈ ਕਿ ਨਹੀਂ। ਅੱਛਾ 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 ਅੱਛਾ। ਹੁਣ ਤੁਹਾਡੇ ਬਜ਼ੁਰਗਾਂ ਦੀ ਕਿੰਨੀ ਕੁ ਜ਼ਮੀਨ ਸੀ? ਸਾਡੇ ਬਜ਼ੁਰਗਾਂ ਦੀ ਤੁਹਾਨੂੰ ਦੱਸਿਆ ਨਾ ਵੀ 250 ਕਿੱਲੇ ਦੇ ਮਾਲਕ ਸਾਂ, ਜਿਹਦੇ ਚ ਆਧੇ ਚ ਉਹ ਘਰ ਸੀ ਤੇ ਆਧੇ ਚ ਅਸੀਂ 4 ਘਰ। ਕਿਹੜਾ ਆਧੇ ਚ ਘਰ ਸੀ? ਉਹ ਇਹ ਆਪਣਾ ਬੀਦੋਆਣੇ ਵਾਲਾ। ਬੀਦੋਆਣਾ? ਹਾਂ, ਬੀਦੋਆਣਾ ਖੂਹ ਸੀ ਸਰਦਾਰਾਂ ਦਾ। ਅੱਛਾ ਅੱਛਾ ਅੱਛਾ। ਆਧੇ ਚ ਉਹ ਸੀ, ਆਧੇ ਚ ਅਸੀਂ ਦੇ ਵਿਚਲੇ ਸਨ। ਸੇਮ ਸੀ। ਸੇਮ ਦੇ ਦੱਖਣ ਪਾਸੇ ਉਹ ਸਨ ਤੇ ਪਹਾੜ ਪਾਸੇ ਸਾਡਾ ਖੂਹ ਸੀ। ਅੱਛਾ ਅੱਛਾ। ਇਹ ਇੱਕ ਮਾਂ ਜੀ ਦਾ ਵੀ ਇੰਟਰਵਿਊ ਤੁਹਾਡੇ ਪਿੰਡ ਸੇਖਮ ਦਾ ਚੱਲਿਆ? ਇਹ ਮਾਂ ਜੀ ਉਸੇ ਖੂਹ ਵਾਲਿਆਂ ਦੀ ਹੈ। ਅੱਛਾ, ਉਹਨਾਂ ਦੀ ਧੀ ਸੀ? ਉਹਨਾਂ ਦੀ ਧੀ ਸੀ, ਉਹਨਾਂ ਸਰਦਾਰਾਂ ਦੀ। ਅੱਛਾ। ਉਹਦੀ ਕੀ ਕਹਾਣੀ ਹੋਈ ਤੁਹਾਨੂੰ ਪਤਾ ਉਹਦੇ ਬਾਰੇ, ਕਿ ਜਦੋਂ 47 ਦੀ ਵੰਡ ਹੋਈ ਹੈ? ਉਹ ਜੀ ਜਦੋਂ ਵੰਡ ਹੋਈ ਹੈ ਨਾ, ਉਦੋਂ ਮੜਿਆਲੇ ਜਿਸ ਵੇਲੇ ਕਾਫਲਾ ਇੱਥੋਂ ਗਿਆ ਹੈ, ਅੱਗੋਂ ਮੁਸਲਮਾਨ ਪੈ ਗਏ ਨੇ ਉਹਨਾਂ ਨੂੰ ਮਾਰਨ ਲੁੱਟਣ ਲਈ। ਲੁੱਟਣ ਲਈ ਜੇ ਪਏ ਨੇ, ਫਿਰ ਇਹਨਾਂ ਦੇ ਕੋਲ ਤੇ ਸ਼ੈ ਕੋਣੀ, ਤੇ ਉਹਨਾਂ ਕੋਲ ਡਾਂਗਾਂ, ਛਵੀਆਂ, ਕੁਹਾੜੀਆਂ ਸਭ ਕੁਝ ਸੀ। ਅੱਛਾ। ਇਹ ਫਿਰ ਕਈ ਭੱਜ ਭੱਗੇ, ਕਈ ਮਰ ਗਏ, ਕਈ ਉੱਥੇ ਡੁੱਬ ਕੇ ਮਰ ਗਏ। ਇਹ ਬੱਚੀ ਰਹਿ ਗਈ ਕੱਲੀ। ਅੱਛਾ। ਛੋਟੀ ਜਿਹੀ ਟਿੱਬੀ ਸੀ, ਉਹਦੇ ਉੱਤੇ ਰਹਿ ਗਈ। ਇਹ ਬੱਚੀ ਫਿਰ ਸਾਈ ਚੁੱਕ ਕੇ ਲੈ ਗਿਆ ਰਜੀਦੇ ਕੋਟ ਦਾ। ਅੱਛਾ। ਉਹ ਵਿਚੌਰੀ ਮੁਬਾਰਕ ਸੀ ਰਜੀਦੇ ਕੋਟ ਦਾ। ਉਹ ਸਿੱਖਾਂ ਜਾਣ ਤੋਂ ਪਹਿਲੇ ਦਾ ਮੁਸਲਮਾਨ ਹੋ ਗਿਆ ਸੀ। ਅੱਛਾ। ਸਾਡੇ 7 ਮਰਬਿਆਂ ਦਾ ਮਾਲਕ ਸੀ। ਔਲਾਦ ਉਹਦੇ ਕੋਲ ਕੋਈ ਨਹੀਂ ਸੀ। ਉਹ ਸ਼ੋਹਪੁਰਿਓਂ ਆਇਆ ਤੇ ਉਹ ਘੋੜੀ ਤੇ ਜੇ ਲੰਘਿਆ ਤੇ ਵੇਖਿਆ ਤੇ ਬੱਚੀ ਰੋਵੇ। ਉਸ ਆਖਿਆ ਓਏ ਆ ਬਾਲੀ ਕਿੱਥੋਂ ਆਉਂਦੀ ਆ? ਉਸ ਆਖਿਆ ਜੀ ਉੱਥੇ ਕਾਫਲਾ ਲਟੀਚਾ ਸੀ ਤੇ ਉੱਥੇ ਬੱਚੀ ਰੋਂਦੀ ਸੀ, ਮੈਂ ਚੁੱਕ ਲਿਆਂਦੀ। ਉਸ ਆਖਿਆ ਉਹਰਾ ਕਰ।
ਉਹ ਬੱਚੀ ਚੁੱਕੀ ਆਪਣੇ ਘਰ ਲੈ ਗਿਆ ਜਾ ਕੇ। ਉਹਦਾ ਇੱਕ ਟੱਬਰ ਸੀ, ਉਹਦੇ ਘਰ ਔਲਾਦ ਕੋਈ ਨਹੀਂ ਸੀ। ਅੱਛਾ। ਉਹਨੂੰ ਉਸ ਆਖਿਆ ਵੀ ਲੈ ਆ ਜਿਹੜੀ ਬੱਚੀ ਆ ਨੇ ਸਮਝੀ ਮੇਰੀ ਧਰਮ ਦੀ ਧੀ ਇਹ ਹੀ ਹੈ। ਵਾਹ ਜੀ ਵਾਹ। ਉਹ ਬੱਚੀ ਫਿਰ ਉਸ ਪਾਲੀ ਏ, ਜਵਾਨ ਹੋਈ ਏ। ਉਹ ਬੱਚੀ ਫਿਰ ਜਿਵੇਂ ਧੀਆਂ ਨਹੀਂ ਵਿਆਹੀ ਦੀਆਂ ਐਵੇਂ ਉਹ ਧੀ ਉਹ ਕਰਕੇ ਉਸ ਵਿਆਹੀ ਏ। ਪੂਰਾ ਧੀਆਂ ਵਾਲਾ ਸਮਾਨ ਦਿੱਤਾ ਹੈ, ਦਾਜ ਦਿੱਤਾ ਹੈ। ਅੱਛਾ। ਉਹ ਬੱਚੀ ਗਾਲੋ ਧੀਆਂ ਵਿਆਹੀ। ਗਾਲੋਂ ਧੀਏ। ਹਾਂਜੀ। ਅੱਜ ਵੀ ਉਹ ਮਾਸ਼ਾਅੱਲਾ ਮਾਂ ਜੀ ਸਹੀ ਨੇ, ਬਿਲਕੁਲ ਸਹੀ ਨੇ, ਆਪਣਾ ਦੱਸਦੇ ਨੇ, ਉਹ ਬਿਲਕੁਲ ਦੱਸਦੇ ਨੇ। ਉਹ ਮਾਂ ਜੀ ਜਿਹੜੀ ਹੁਣ ਉੱਥੇ ਗਾਲੋ ਧੀਆਂ ਵਿਆਹ ਨੇ। ਉਹਦੇ ਸਹੁਰੇ ਦੇ ਨਾਂ ਸੀ ਗੁਲਾਮ। ਅੱਛਾ, ਗੁਲਾਮ। ਹਾਂਜੀ। ਉਹਦੇ ਸਾਈਂ ਦਾ ਨਾਂ ਸੀ ਕਰਾਮਤ ਅਲੀ। ਅੱਛਾ ਅੱਛਾ ਅੱਛਾ। ਤੇ ਨਿਆਮਤ। ਤਿੰਨ ਭਰਾ ਸਨ, ਤੀਜੇ ਦਾ ਮੈਨੂੰ ਨਾਂ ਨਹੀਂ ਆਉਂਦਾ। ਉਹ ਤਿੰਨੇ ਮਰ ਗਏ। ਉਹ ਮਾਈ ਫਿਰ ਬੱਚੇ ਲੈ ਕੇ ਤੇ ਰਜੀਦੇ ਕੋਟ ਆ ਗਈ। ਇੱਥੇ ਫਿਰ ਬੱਚੇ ਜਵਾਨ ਹੋਏ ਨੇ, ਸੰਭਲਿਆ ਉਹਨਾਂ ਆਪਣਾ ਆਪ। ਹੁਣ ਉਹ ਆਪਣੇ ਡੇਰੇ ਤੇ ਬੈਠੇ ਨੇ, ਆਪਣੇ ਘਰ ਬੈਠੇ ਨੇ, ਆਪਣੇ ਜਾ ਕੇ ਡੇਰਾ ਬਣਾ ਕੇ ਬੈਠੇ ਨੇ। ਚੌਧਰੀ ਨੇ ਉਹ ਕਿਹੜੇ ਭੁੱਖੇ ਨੰਗੇ ਨੇ। ਵਾਹ ਜੀ ਵਾਹ। 2 ਮਰਬਿਆਂ ਦੇ ਮਾਲਕ ਨੇ। ਖੈਰੀ ਮੇਰੀ ਕਾਰੋਬਾਰ। ਤੁਹਾਡੇ ਖਾਨਦਾਨ ਦੇ ਵਿੱਚੋਂ ਸਨ ਇਹ ਵੀ? ਉਹ ਮਾਈ ਸਾਡੇ ਖਾਨਦਾਨ ਵਿੱਚੋਂ। ਅੱਛਾ 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 ਅੱਛਾ। ਵਾਹ ਜੀ ਵਾਹ। ਦੇਖ ਲਓ, ਤੁਹਾਨੂੰ ਪਤਾ ਲੱਗਾ ਸੀ ਉਸ ਵੇਲੇ ਕਿ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਇੱਥੇ ਰਹਿ ਗਈ? ਨਾ ਜੀ, ਸਾਨੂੰ ਕੋਈ ਪਤਾ ਨਹੀਂ ਲੱਗਾ। ਇਹਦੇ ਬਾਅਦ ਵਿੱਚ ਜਿਸ ਵੇਲੇ ਨਾ ਸਾਨੂੰ ਉਹ ਮਾਈ ਦਾ ਪੋਤਰਾ ਲੱਗਦਾ ਸੀ, ਉਹਦੇ ਭਰਾ ਦਾ ਜੋ ਪੋਤਰਾ ਸੀ। ਅੱਛਾ। ਉਹ ਮੁੰਡਾ ਉਤਲ ਇੰਡੀਆ 'ਚ ਤੇ ਉਸ ਮੱਛਲੀ ਫਾਰਮ ਬਣਾਇਆ ਸੀ। ਟੱਚ ਮੋਬਾਈਲ ਸੀ ਉਹਦੇ ਕੋਲ। ਉਹ ਵੇਂਦਿਆਂ ਇੱਥੋਂ ਦਾ ਸੇਖਵਾਂ ਦਾ ਇੱਕ ਮੁੰਡਾ ਮਲਕ ਸੀ, ਉਹਦੀ ਖਾਦ ਵਾਲੀ ਦੁਕਾਨ ਸੀ। ਅੱਛਾ। ਉਸ ਆਪਣਾ ਨੰਬਰ ਚਾੜਿਆ ਸੀ ਪਿੰਡ ਸੇਖਮ, ਜ਼ਿਲ੍ਹਾ ਸ਼ੁਖਪੁਰਾ। ਅੱਛਾ। ਉਸ ਮੁੰਡੇ ਨੇ ਜਿਸ ਵੇਲੇ ਵੇਖਿਆ, ਉਸ ਆ ਕੇ ਆਪਣੇ ਬਾਪੂ ਨੂੰ ਪੁੱਛਿਆ ਵੀ ਸਾਡੇ ਪਿੰਡ ਦੀ ਕੀ ਨਿਸ਼ਾਨੀ ਹੋ ਸਕੇ ਪੁੱਤਰ, ਸਾਡੇ ਪਿੰਡ ਦੇ ਕੋਲੋਂ ਨਾਰ ਲੰਘਦੀ। ਅੱਛਾ। ਉਸ ਆਖਿਆ ਫਿਰ ਆਹ ਫੋਨ ਨੰਬਰ ਹੈ ਸੇਖਮ ਪਿੰਡ ਦਾ, ਤੇ ਉਸ ਬੰਦੇ ਨੂੰ ਫੋਨ ਕਰੀਏ। ਹਾਂ। ਉਸ ਬੰਦੇ ਨੂੰ ਜਿਸ ਵੇਲੇ ਫੋਨ ਉਹਨਾਂ ਕੀਤਾ, ਉਹਨੂੰ ਪੁੱਛਿਆ ਨੇ ਵੀ ਤੁਸੀਂ ਅੱਗੇ ਦੇ ਰਹਿਣ ਵਾਲੇ ਹੋ ਕਿ ਉੱਧਰੋਂ ਆਏ ਹੋ ਇੰਡੀਆ 'ਚੋਂ? ਉਹਨਾਂ ਆਖਿਆ ਜੀ ਅਸੀਂ ਇੰਡੀਆ 'ਚੋਂ ਆਏ। ਉਹਨੇ ਆਖਿਆ ਜਿਹੜੇ ਅੱਗੇ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਸਾਡੀ ਗੱਲਬਾਤ ਕਰਾ। ਅੱਛਾ। ਇੱਥੇ ਇੱਕ ਵਡੇਰਾ ਸਾਡਾ ਮਤਾਬ, ਉਹਦਾ ਨਾਂ ਹੈ ਸੇਖੂ ਆਜ਼ਾਦ ਦਾ, ਸੈਦ ਦਾ ਉਹ ਪੁੱਤਰ ਹੈ। ਅੱਛਾ। ਉਹਦੇ ਨਾਲ ਜਿਸ ਵੇਲੇ ਗੱਲ ਹੋਈ, ਉਹ ਮਾਈ ਹਰਾ ਉਹਨੂੰ ਪੁੱਛਿਆ ਵੀ ਕਿਹਦਾ ਪੁੱਤਰ ਹੈ? ਉਸ ਆਖਿਆ ਮੈਂ ਸੈਦ ਦਾ ਪੁੱਤਰ ਹਾਂ, ਮਤਾਬ ਮੇਰਾ ਨਾਂ ਹੈ। ਉਸ ਆਖਿਆ ਉਹ ਠੀਕ ਹੈ। ਉਹਨਾਂ ਫਿਰ ਨੰਬਰ ਉਹਨਾਂ ਤੇ ਫਿਰ ਅਸਾਂ ਨੰਬਰ ਲਿਆ। ਅੱਛਾ। ਮੈਂ ਲਿਆ ਨੰਬਰ। ਉਹ ਨੰਬਰ ਤੇ ਫਿਰ ਮੈਂ ਫੋਨ ਕੀਤਾ ਉਹਨਾਂ ਨੂੰ। ਉਹਨਾਂ ਨੂੰ ਫਿਰ ਮੈਂ ਆਖਿਆ ਵੀ ਜਿੱਥੇ ਸਾਡੇ ਬੈਠੇ ਨੇ ਉਹਨਾਂ ਦਾ ਫੋਨ ਨੰਬਰ ਦਿਓ। ਅੱਛਾ। ਉਹਨਾਂ ਫਿਰ ਫੋਨ ਨੰਬਰ ਸਾਨੂੰ ਦਿੱਤਾ। ਫਿਰ ਮੇਰਾ ਪੋਤਰਾ ਲੱਗਦਾ ਹੈ। ਹਾਂਜੀ। ਉਹ ਇਸ ਵੇਲੇ ਸਰਪੰਚ ਹੈ ਉਤਲ। ਅੱਛਾ। ਤੇ ਭਤਰੀਏ ਮੇਰੇ ਜਿਹੜੇ ਨੇ 2 ਕੈਨੇਡਾ ਨੇ, 2 ਅਮਰੀਕਾ 'ਚ ਨੇ। ਅੱਛਾ। 2 ਇੱਥੇ ਨੇ। ਵਾਹ ਜੀ ਵਾਹ। ਬੜੀ ਉੱਚੀ ਲੰਮੀ ਖੈਰ ਉਹਨੇ। ਕਿਹੜੇ ਇਲਾਕੇ 'ਚ ਬੈਠੇ ਨੇ ਜਾ ਕੇ? ਉਹ ਜੀ ਦਿੱਲੀੋਂ ਅੱਗੇ ਬੈਠੇ ਨੇ। ਦਿੱਲੀੋਂ ਅੱਗੇ ਬੈਠੇ ਨੇ? ਦਿੱਲੀੋਂ ਅੱਗੇ ਨੇ ਬੈਠੇ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਸ ਵੇਲੇ ਕੀ ਕੁਛ ਹੋਇਆ ਸੀ? ਕਿਵੇਂ ਤੁਹਾਡੇ ਬਜ਼ੁਰਗ ਜਿਹੜੇ ਸੀ ਮੁਸਲਮਾਨ ਹੋਏ ਸੀ, ਉਹਨਾਂ ਬਾਰੇ ਦੱਸੋ। ਉਹ ਜੀ ਮੁਸਲਮਾਨ ਇਸ ਤਰ੍ਹਾਂ ਹੋਏ, ਸਾਡਾ ਜਿਹੜਾ ਵਡੇਰਾ ਸੀ ਨਾ, ਉਹ ਜਦੋਂ ਸਿੱਖ ਬਲਾਦਰੀ ਇੱਥੇ ਵੀ ਸੀ ਨਾ, ਹਾਂਜੀ, ਉਹ ਬੜਾ ਅੜਬ ਸੀ। ਅੱਛਾ। ਭਰਾ ਸਨ 8-10 ਚਾਚਿਆਂ ਬਾਬਿਆਂ ਦੇ, ਤੇ ਡਾਂਗ ਸੋਟੇ ਨੂੰ ਡਾਢੇ ਸਨ ਸਾਰਿਆਂ ਨਾਲੇ, ਤੇ ਸਾਰੇ ਝਿਜਕਦੇ ਸਨ। ਉਹ ਉਸ ਕਤਰਾਵੀਂ ਦਾੜੀ ਰੱਖੀ ਹੈ। ਅੱਛਾ। ਤੇ ਵਿਚਕਾਰੋਂ ਸਿਰ ਮਨਾਸ਼ਨਾਂ ਦੇ ਪਾਸਿਆਂ ਦਾ ਵਾਰ ਰਹਿਣੇ ਵੀ ਆਖਣਾ ਸਿੱਖ। ਅੱਛਾ। ਵਿਚਕਾਰੋਂ ਮਨਾਸ਼ ਨੇ ਆਖਣਾ, ਤੇ ਸਿਗਰਟ ਪੀਣੇ। ਅੱਛਾ, ਸਿਗਰਟ ਪੀਂਦਾ ਸੀ? ਸਿਗਰਟ ਉਹ ਪੀਂਦਾ ਸੀ ਸਿੱਖਾਂ ਦੇ ਹੁੰਦਿਆਂ ਵੀ। ਤੇ ਜਿਸ ਵੇਲੇ ਇਹ ਕੰਮ ਆਇਆ, ਉਹ ਆਖਿਆ ਮੈਂ ਮੁਸਲਮਾਨ ਹੋ ਜਾਣਾ, ਮੈਂ ਨਹੀਂ ਜਾਣਾ। ਸਾਡਾ ਫਿਰ ਵਾਲਦ ਸਾਹਿਬ ਇਸ ਮੁਸਲਮਾਨ ਹੋ ਗਿਆ। ਅੱਛਾ, ਉਸ ਵੇਲੇ ਤੁਹਾਡੇ ਪਿੰਡ ਦੇ ਉੱਤੇ ਹਮਲਾ ਹੋਇਆ ਸੀ ਜਦੋਂ 47 ਦੀ ਵੰਡ ਹੋਈ ਹੈ? ਨਹੀਂ, ਕੋਈ ਹਮਲਾ ਨਹੀਂ ਹੋਇਆ। ਬੰਦੇ ਤੇ ਤੁਰ ਗਏ, ਉਹ ਨਿਕਲ ਗਏ, ਤੇ ਹਮਲਾ ਤੇ ਹੋਇਆ ਉੱਥੇ ਮੰਡਿਆਲੇ ਜਾ ਕੇ ਜਿਹੜਾ ਹੋਇਆ। ਅੱਛਾ, ਮੰਡਿਆਲੇ ਹੋਇਆ? ਮੰਡਿਆਲੇ ਹੋਇਆ। ਇੱਥੇ ਸਾਡੇ ਪਿੰਡ ਕਿਸੇ ਤੇ ਹਮਲਾ ਨਹੀਂ ਹੋਇਆ, ਨਾ ਕਿਸੇ ਬਲਾਦਰੀ ਨੇ, ਨਾ ਦੂਜੇ, ਨਾ ਤੀਜੇ ਨੇ। ਵੀ ਇੱਕੋ ਦੇ ਢਿੱਡ ਪੇਟ ਸੀ। ਤੇ ਦੂਜਾ ਇਹ ਸੀ ਵੀ ਚਫੇਰੇ ਦੇ ਪਿੰਡ ਸਨ, ਸਾਰਿਆਂ ਨੂੰ ਵਾਕਫ ਸਨ ਤੇ ਸਾਰੇ ਜਾਣਦੇ ਸਨ ਉਧਰ ਉਧਰ ਹੀ। ਉਹ ਤੇ ਗੱਲ ਹੀ ਕੋਈ ਸੀ ਵੀ ਲਾਮੋ ਆ ਕੇ। ਜਦੋਂ ਮੰਡਿਆਲੇ ਹੋਇਆ ਹਮਲਾ, ਹਾਂਜੀ, ਉਦੋਂ ਤੁਹਾਡੇ ਪਿੰਡ ਦੇ ਵਾਹਵਾ ਜੀ ਮਰੇ ਨੇ? ਉਦੋਂ ਜੀ ਬੜੇ ਕਾਫੀ ਮਰੇ ਨੇ। ਅੱਛਾ। ਕਾਫੀ ਜੀ ਮਰੇ ਨੇ, ਚੰਦ ਜੀ ਵਿੱਚੋਂ ਬਚ ਕੇ ਗਏ ਨੇ।
ਉਦੋਂ ਪਤਾ ਲੱਗਿਆ ਕੋਈ ਦੱਸਿਆ ਕਿਸੇ ਨੇ ਕਿਹੜੇ ਪਿੰਡ ਦੇ ਲੋਕਾਂ ਨੇ ਆ ਕੇ ਹਮਲਾ ਕੀਤਾ ਸੀ? ਉਹ ਹਮਲਾ ਕੀਤਾ ਸੀ ਜੀ ਕੋਈ ਮੜਿਆਲੇ ਦੇ ਸਨ ਲੋਕ, ਕੋਈ ਸ਼ਹਿਰ ਦੇ ਸਨ, ਅੱਛਾ, ਤੇ ਕੋਈ ਆਪਣਾ ਪਿੰਡ ਸੀ ਆਪਣਾ ਬੰਬ, ਅੱਛਾ, ਉਥੋਂ ਦੇ ਸਨ। ਇਸ ਤਰ੍ਹਾਂ ਪਿੰਡਾਂ ਦੇ ਰਲ ਕੇ ਪਿੰਡਾਂ ਨੇ ਮੁਖਤਲਫ ਪਿੰਡਾਂ ਦੇ ਸਨ। ਮੁਸ਼ਕਿਲ ਪਿੰਡਾਂ ਨੇ ਰਲ ਕੇ ਹਮਲਾ ਕੀਤਾ ਸੀ। ਤੁਹਾਡੇ ਜਿਹੜੇ ਰਿਸ਼ਤੇਦਾਰ ਸੀ ਚਾਚੇ ਬਾਬੇ ਜਿਹੜੇ ਉੱਧਰ ਗਏ ਨੇ ਪਿੰਡੋਂ, ਹਾਂਜੀ ਹਾਂਜੀ, ਉਹਨਾਂ ਵਿੱਚੋਂ ਵੀ ਕੋਈ ਮਰਿਆ? ਉਹਨਾਂ 'ਚ ਵੀ ਮਰ ਗਏ ਹਨ ਵਿੱਚੋਂ ਜੀ। ਉਹਨਾਂ ਵਿੱਚੋਂ ਵੀ ਜੀ ਮਰੇ? ਉਹਨਾਂ 'ਚ ਵੀ ਜੀ ਮਰੇ ਸਨ। ਤੁਹਾਨੂੰ 75 ਸਾਲ ਨਹੀਂ ਪਤਾ ਲੱਗਿਆ? ਸਾਨੂੰ ਨਹੀਂ ਪਤਾ ਲੱਗਾ। ਸਾਨੂੰ ਫਿਰ ਬਾਅਦ ਜਿਸ ਲਿਆ ਉਧਰਲੀ ਵੀਡੀਓ ਹੋਈਆਂ ਨੇ ਨਾ ਤੇ ਫੋਨ ਤੇ ਗੱਲਾਂ ਹੋਈਆਂ ਨੇ, ਹਾਂਜੀ, ਉਸ ਵੇਲੇ ਪਤਾ ਲੱਗਾ। ਜਿਹੜਾ ਸਾਡਾ ਚਾਚਾ ਸੀ ਉਹਦਾ ਨਾਂ ਸੀ ਪ੍ਰਤਾਪ ਸਿੰਘ, ਅੱਛਾ, ਉਹਦਾ ਪੁੱਤਰ ਸੀ ਉਹਦੇ ਨਾਂ ਸੀ ਤਾਰਾ ਸਿੰਘ, ਉਹ ਮੰਗਿਆ ਸੀ ਹਰਦਈ, ਅੱਛਾ, ਹਰਦਈ। ਸ਼ਰਮ ਸਿੰਘ ਸਿੱਖ ਸੀ ਉਹਨਾਂ ਨਾਲ, ਅੱਛਾ, ਉਹਨਾਂ ਦਾ ਵੀ ਰਾਹ 'ਚ ਮਾਰ ਕਟਾਈ ਹੋਈ, ਉਹਨਾਂ ਦੇ ਵੀ ਜੀ ਮਰ ਗਏ। ਉਹ ਫਿਰ ਅੰਮ੍ਰਿਤਸਰ ਜਾ ਕੇ ਕੰਪੇ 'ਚੋਂ ਇਕੱਠੇ ਹੋ ਗਏ। ਅੱਛਾ, ਕੰਪੇ 'ਚ ਇਕੱਠਿਆਂ ਹੋਇਆਂ ਉਹ ਸਰਦਾਰ ਨੇ ਆਖਿਆ ਵੀ ਪ੍ਰਤਾਪ ਸਿੰਘਾ ਆ ਤੇਰੀ ਅਮਾਨਤ ਹੈ ਤੇ ਭਾਈ ਮੈਂ ਸਭ ਕੁਝ ਆਪਣਾ ਮਰਵਾ ਆਇਆ, ਔਲਾਦ ਸਾਰੀ ਇਹ ਬਚ ਗਈ ਆ, ਇਹ ਮੇਰੇ ਸਿਰੋਂ ਭਾਰ ਲਾ। ਅੱਛਾ, ਉਹਨਾਂ ਉੱਥੇ ਕੰਪੇ 'ਚ ਲਾਵਾਂ ਫੇਰੇ ਕਰ ਲਏ ਤੇ ਉਹਨਾਂ ਦੇ ਨਾਲ ਹੀ ਜਾ ਕੇ ਤੇ ਉਹ ਬਹਿ ਗਏ। ਅੱਛਾ, ਜਿੱਥੇ ਉਹ ਬੈਠੇ ਨੇ ਉੱਥੇ ਜਾ ਕੇ ਉਹ ਸਾਡਾ ਭਰਾ ਵੀ ਜਾ ਕੇ ਉੱਥੇ ਬਹਿ ਗਿਆ। ਉਹ ਆਪ ਤੇ ਫੌਤ ਹੋ ਗਿਆ। ਅੱਛਾ, ਤੇ ਭਰਜਾਈ ਸਾਡੀ ਵੀ ਫੌਤ ਹੋ ਗਈ ਹੈ ਤੇ ਅੱਗੋਂ ਉਹਨਾਂ ਦੀ ਔਲਾਦ ਦੇ 4 ਪੁੱਤਰ ਸੂ, ਇੱਕ ਧੀ ਹੈ। ਅੱਛਾ ਅੱਛਾ ਅੱਛਾ। ਤੇ ਉਹ ਜਿਹੜੇ ਪੁੱਤਰ ਨੇ ਉਹ ਆਪਣਾ 2 ਕੈਨੇਡਾ ਗਏ ਨੇ ਤੇ ਇੱਕ ਅਮਰੀਕਾ 'ਚ, ਦੂਜੇ ਇੱਥੇ ਨੇ ਆਪਣਾ ਕਾਰੋਬਾਰ ਵਾਈ ਦਾ। ਅੱਲਾ ਦੀ ਖੈਰ ਹੈ ਉਹਨਾਂ, ਬੜੀ ਅੱਲਾ ਦੀ ਖੈਰ ਹੈ। ਅੱਗੋਂ ਉਹਨਾਂ ਦਾ ਜਿਹੜਾ ਵੱਡੇ ਦਾ ਬੱਚਾ ਹੈ ਉਹ ਸਰਪੰਚ ਹੈ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਉਹ ਲੋਕ ਇੱਥੋਂ ਤੁਰ ਗਏ, ਹਾਂਜੀ, ਤੇ ਇੱਥੇ ਜਦੋਂ ਤੁਸੀਂ ਰਹਿੰਦੇ ਪਏ ਸੀ ਤੁਹਾਡੇ ਬਜ਼ੁਰਗ ਮੁਸਲਮਾਨ ਹੋ ਗਏ, ਹਾਂਜੀ, ਉਦੋਂ ਕਿਹੜੀਆਂ ਕਿਹੜੀਆਂ ਤੰਗੀਆਂ ਆਈਆਂ ਤੁਹਾਡੇ ਉੱਤੇ? ਉਹ ਉਦੋਂ ਜੀ ਕੀ ਦੱਸੀਏ, ਉਹਨੂੰ ਤੰਗੀਆਂ ਕਈ ਯਾਦ ਨੇ, ਕਈ ਭੁੱਲ ਗਈਆਂ ਨੇ। ਨਹੀਂ, ਤੁਹਾਨੂੰ ਕਿਉਂ ਪਿੰਡ ਛੱਡਣਾ ਪਿਆ ਆਪਣਾ? ਪਿੰਡ ਛੱਡਣਾ ਪਿਆ, ਸ਼ਰੀਕਾ ਡਾਢਾ ਸੀ, ਸਾਡੇ ਪਿਓ ਨਹੀਂ ਸਨ ਕੋਈ ਹੋਰ। ਉਹ ਜਿਹੜਾ ਕਿ ਕੂੰਦਾ ਸੀ ਉਹਨੂੰ ਦਬਕਦੇ ਸਨ, ਦਬਕ ਲੈਂਦੇ ਹਨ, ਕੁੱਟ ਫੰਡ ਲੈਂਦੇ ਸਨ। ਅੱਛਾ, ਉਹ ਫਿਰ ਭਰਾ ਟੁਰ ਗਏ, ਪਿਓ ਕੱਲਾ ਰਹਿ ਗਿਆ, ਅਸੀਂ ਉਂਝ ਬੱਚੇ ਸਾਂ। ਅੱਛਾ, ਉਹ ਫਿਰ ਸ਼ਰੀਕਾਂ ਆਪਣੀਆਂ ਵਾਰੀਆਂ ਲਈਆਂ ਸਾਡੇ ਕੋਲ। ਅੱਛਾ, ਉਹ ਵਾਰੀਆਂ ਫਿਰ ਹੁਣ ਤੱਕ ਅਸੀਂ ਦਿੰਦੇ ਆਏ ਹਾਂ। ਹੁਣ ਅੱਲਾ ਦੀ ਰਹਿਮਤ ਤੇ 5 ਪੁੱਤਰ ਮੇਰੇ ਨੇ, 2 ਨਿੱਕੇ ਦੇ ਨੇ, 7 ਪੁੱਤਰ ਹੋ ਗਏ, 7 ਹੋ ਗਏ, ਅੱਗੋਂ ਪੋਤਰੇ ਨੇ 10-11। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹਾਂਜੀ, ਇੱਕ ਪੋਤਰਾ ਵੱਡਾ ਵਿਆਹਿਆ ਹੈ। ਅੱਛਾ, ਉਹਦੇ 2 ਪੁੱਤਰ ਨੇ। ਅੱਛਾ, ਫਿਰ ਤੁਹਾਨੂੰ ਇਸ ਵਜ੍ਹਾ ਤੋਂ ਪਿੰਡ ਛੱਡ ਕੇ ਮਦਾਰ ਜਾਣਾ ਪਿਆ? ਇਸ ਵਜ੍ਹਾ ਤੋਂ ਸਾਨੂੰ ਫਿਰ ਮਦਾਰ ਜਾਣਾ ਪਿਆ ਸੀ। ਫਿਰ ਮਦਾਰ ਤੁਰ ਗਿਆ। ਉਹ ਚੌਂਕੀਦਾਰ ਨੂੰ ਅੱਲਾ ਇਦੋਂ ਚੋਖਾ ਉਹਦੀ ਔਲਾਦ ਨੂੰ ਦੇ, ਜਿੱਥੇ ਉਹਦੀ ਕਬਰ ਬਣੀ ਉਹ ਵੀ ਬਸ਼ਕੀ ਹੋਵੇ। ਉਸ ਚੌਕੀਦਾਰ ਸਾਨੂੰ ਸਕਿਆ ਮਾਮਿਆਂ ਵਾਲੀ ਬਖਾਲੀ ਦਿੱਤੀ, ਜਿਵੇਂ ਸਕੇ ਮਾਮੇ ਬਖਾਲੀ ਦਿੰਦੇ। ਵਾਹ ਜੀ ਵਾਹ। ਵੇਖੋ ਕਿਸੇ ਨੇ ਨੇਕੀ ਕੀਤੀ ਹੋਵੇ ਤੇ ਮਰ ਵੀ ਜਾਵੇ ਤਾਂ ਉਹਨੂੰ ਯਾਦ ਰੱਖ, ਉਹਨੂੰ ਯਾਦ ਰੱਖਦੀਦਾ ਜੀ। ਹਾਂਜੀ, ਉਹਦੇ ਵਾਸਤੇ ਦੁਆਵਾਂ ਨਿਕਲਦੀਆਂ। ਹਾਂ, ਮੂੰਹੋਂ ਨਿਕਲਦੀਆਂ ਦੁਆਵਾਂ। ਬਹੁਤ ਅੱਛਾ ਬੰਦਾ ਸੀ, ਬਹੁਤ ਹੀ ਅੱਛਾ ਬੰਦਾ ਸੀ। ਅੱਛਾ ਬਾਬਾ ਜੀ, ਜਦੋਂ ਲੋਕ ਟੁਰ ਗਏ ਸੀ, ਹਾਂਜੀ, ਉਹਨਾਂ ਦੇ ਘਰ-ਬਾਰ, ਉਹਨਾਂ ਦਾ ਮਾਲ ਮਤਾ ਜਿਹੜਾ ਸੀ, ਡੰਗਰ ਪਸ਼ੂ ਹੋਣਾ, ਹਾਂਜੀ, ਉਹ ਇੱਥੇ ਕੋਈ ਦੂਸਰਾ ਲੋਕਾਂ ਲਾਂਭਦੇ ਨੇ ਆ ਕੇ ਲੁੱਟਿਆ ਕਿ ਪਿੰਡ ਦੇ ਨਹੀਂ? ਪਿੰਡ ਦੇ ਗਬਜੂ ਕਰ ਗਏ ਜੱਟ ਜਿਹੜੇ ਸਨ, ਜਾਟੀ ਘੁੱਟ ਘੱਟ ਗਏ, ਕੋਈ ਲਾਮੋਂ ਲੈ ਗਏ ਖਿੱਚ ਖਿਚਾ ਕੇ ਲੋਕ, ਜਿਵੇਂ ਜਿਵੇਂ ਕਿਸੇ ਦਾ ਦਾਲ ਲੱਗਾ ਉਵੇਂ ਲਾ ਕੇ ਤੇ ਲੈ ਗਏ। ਜਿੰਨਾ ਜੋ ਉਹਨਾਂ ਘਰਾਂ, ਤੁਸੀਂ ਆਪਣਾ ਘਰ ਛੱਡਿਆ, ਤੁਹਾਡਾ ਵੀ ਲੁੱਟਮਾਰ ਹੋ ਗਈ ਹੋਣੀ? ਤੇ ਹੋਰ ਕੀ ਜੀ, ਸਾਡੇ ਤਾਂ ਕੋਠਾ ਵੀ ਦੇੜ ਲੈ ਗਏ ਸਨ, ਦੇੜ ਕੇ। ਅਸਾਂ ਫਿਰ ਆਣ ਕੇ ਛੱਤੇ ਨੇ, ਉੱਥੋਂ ਮਦਾਰੋਂ ਆਣ ਕੇ ਫਿਰ ਅਸਾਂ ਕੋਠੇ ਛੱਤੇ ਨੇ। ਉਹਨਾਂ ਅੱਲਾ ਦੀ ਰਹਿਮਤ ਤੇ ਵੇਖ ਹੀ ਆਏ ਹੋਗੇ, ਪੱਕੇ ਮਕਾਨ ਨੇ ਸਾਰੇ। ਮਕਾਨ ਨੇ ਮਾਸ਼ਾਅੱਲਾ। ਤੇ ਜ਼ਮੀਨ ਫਿਰ ਆਪਣੀ ਕਦੋਂ ਮਿਲੀ ਤੁਹਾਨੂੰ? ਜ਼ਮੀਨ ਜਦੋਂ ਅਯੂਬ ਦਾ ਜ਼ਮਾਨਾ ਆਇਆ, ਜਦੋਂ ਫੌਜ ਦੀ ਹਕੂਮਤ ਆਈ ਹੈ, ਉਦੋਂ ਅਸੀਂ ਕਰਨਲ ਦੀ ਉਹਦੇ ਪੇਸ਼ ਹੋ ਗਏ। ਹਾਂ, ਉਸ ਫਿਰ ਸਾਨੂੰ ਜ਼ਮੀਨ ਲੈ ਕੇ ਦਿੱਤੀ, ਜਿਨ੍ਹਾਂ ਲੋਕਾਂ ਵਾਹੀ ਦੱਬੀ ਸੀ ਨਾ, ਉਹ ਜ਼ਮੀਨ ਫਿਰ ਸਾਨੂੰ ਉਦੋਂ ਕਬਜ਼ੇ ਮਿਲੇ, ਉਦੋਂ ਅਸੀਂ ਆਪਣੀ ਜ਼ਮੀਨ ਤੇ ਕਾਬਜ ਹੋਏ। ਕਿੰਨੀ ਜ਼ਮੀਨ ਮਿਲੀ ਸੀ ਉਸ ਤੋਂ ਬਾਅਦ? ਜ਼ਮੀਨ ਸਾਨੂੰ ਮਿਲ ਗਈ ਸੀ ਕਿ 27-28 ਕਿੱਲੇ। ਅੱਛਾ, 27-28 ਕਿੱਲੇ, ਹਾਲਾਂਕਿ ਜ਼ਿਆਦਾ ਜ਼ਮੀਨ ਸੀ। ਹਾਂ, ਇਸੀ ਜ਼ਿਆਦਾ। ਤੇ ਉਹ ਫਿਰ ਘੱਟ ਵੱਧ, ਫਿਰ ਜਦੋਂ ਬੰਦਾ ਮਾੜਾ ਹੋਵੇ ਫਿਰ ਮਾੜਿਆਂ ਦੇ ਆਉਂਦੇ ਨੇ ਨਾ, ਹਾਂਜੀ, ਤਗੜੇ ਦੀ ਲੱਗਦੀ ਭਰਜਾਈ ਹੋਵੇ ਤੇ ਪਿਆ ਆਖਣਾ ਚਾਚੀ, ਤੇ ਮਾੜੇ ਦੀ ਚਾਚੀ ਲੱਗਦੀ ਤੇ ਉਹਨੇ ਪਿਆ ਆਖਣਾ ਭਰਜਾਈ।
ਹਾਂਜੀ ਹਾਂਜੀ ਇਹ ਗੱਲ ਏ। ਮਾੜੇ ਦਾ ਬਾਲ ਗਲੀ 'ਚ ਹੱਗਦਾ ਹੋਵੇ ਤੇ ਉਹਨਾਂ ਕੋਲ ਲੰਨ ਗਲੀ 'ਚ ਹੱਗਣਾ ਪਿਆ। ਹਾਂ ਤੇ ਤਗੜੇ ਦਾ ਬਾਲ ਹੱਗਦਾ ਦੇਖਣਾ ਇਹ ਪੁੱਤਰ ਗੱਗਾ ਕਰਦਾ ਏ। ਗੱਲ ਸੱਚੀ ਹੈ ਸੋਲਾ। ਹਾਂਜੀ ਪੁੱਤਰ ਗੱਗਾ ਕਰਦਾ ਏ। ਹਾਂ ਵੀ ਵੇਖ ਕੇ ਖੁਸ਼ ਹੋਣ ਵੀ ਸਾਡੀ ਲਾਡ ਨੂੰ ਪਿਆਰ ਨਾਲ ਪਿਆਰ ਕੌਣ ਕਰਦੇ ਨੇ ਵਾਕਈ ਜੀ ਐਸੇ ਤਰ੍ਹਾਂ ਹੀ ਹੈ। ਇਹ ਵਕਤ ਹੀ ਐਸਾ ਆ ਗਿਆ ਹੁਣ। ਤੁਹਾਡਾ ਪਹਿਲੇ ਵੀ ਅਸੀਂ 2 ਇੰਟਰਵਿਊ ਸੁਣ ਚੁੱਕੇ ਹਾਂ। ਹਾਂਜੀ ਉਹ ਬੰਦਿਆਂ ਨੇ ਵੀ ਆ ਕੇ ਤੁਹਾਡੇ ਇੰਟਰਵਿਊ ਕੀਤੇ ਸੀ। ਹਾਂਜੀ ਤੁਹਾਡੀ ਮੁਲਾਕਾਤ ਵੀ ਹੋਈ ਉਹਨਾਂ ਨਾਲ ਮਿਲਣ ਵਾਸਤੇ ਕੋਈ ਗਏ ਹੋ ਤੁਸੀਂ? ਨਾ ਜੀ ਨਾ ਸਾਨੂੰ ਕਿਸੇ ਆਖਿਆ ਤੇ ਨਾ ਅਸੀਂ ਗਏ ਆ ਨਾ ਸਾਨੂੰ ਉਹ ਜਿੰਨਾ ਜਿਹੜੇ ਮੇਰੇ ਕੋਲੋਂ ਗੱਲਾਂ ਪੁੱਛ ਕੇ ਹਾਂਜੀ ਤੇ ਬੂਬਕ ਸਾਹਿਬ ਨਾਲ ਕੀਤੀਆਂ ਉਹਨਾਂ ਨੂੰ ਜਾ ਕੇ ਤੇ ਉੱਥੇ ਮਿਲਾ ਲਿਆ ਆ। ਅੱਛਾ ਅੱਛਾ ਉਹ ਮਾਈ ਦੇ ਭੈਣਾਂ ਭਰਾਵਾਂ ਨਾਲ। ਅੱਛਾ ਤੇ ਮੈਨੂੰ ਨਹੀਂ ਕਿਸੇ ਨਾਲ ਵੀ ਮਿਲਾਇਆ ਗਿਆ। ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ, ਚਲੋ ਉਹ ਨਹੀਂ ਮਿਲਵਾ ਸਕਿਆ, ਅਸੀਂ ਇਨਸ਼ਾਅੱਲਾ ਤੁਹਾਡਾ ਉੱਧਰ ਦਾ ਨੰਬਰ ਲੈ ਕੇ ਤੇ ਰਾਬਤਾ ਕਰਦੇ ਉਹਨਾਂ ਨੂੰ ਕਹਿੰਦੇ ਕਰਤਾਰਪੁਰ ਆਓ ਤੇ ਤੁਹਾਡੀਆਂ ਜੱਫੀਆਂ ਪਵਾ ਦੀ ਆਪ। ਤੁਹਾਡੀ ਬੜੀ ਬੜੀ ਮਿਹਰਬਾਨੀ ਜੀ। ਵੇਖੋ ਨਾ ਖੂਨ ਜਿਹੜਾ ਹੈ ਆਪਣਾ ਖੂਨ ਉਹ ਆਪਣਾ ਹੀ ਹੈ ਜੀ। ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਨਾਲ ਤੁਹਾਡੇ ਰਿਸ਼ਤੇਦਾਰਾਂ ਨਾਲ ਮਿਲਵਾ ਦਈਏ ਜੀ ਤੇ ਤੁਹਾਡੀ ਗੱਲ ਕਰਵਾ ਦਈਏ। ਦਿਲ ਤੇ ਕਰਦਾ ਨਾ 75 ਸਾਲ ਹੋ ਗਏ ਉਹਨਾਂ ਨੂੰ ਵਿਛੜਿਆਂ। ਉਹ ਵੇਖੋ ਜੀ ਉਹ ਹੁਣ ਜਿਹੜੇ ਮੇਰੇ ਭਤਰੀਜੇ ਨੇ ਉਹ ਪੈਦਾ ਹੀ ਉਧਰ ਜਾ ਕੇ ਹੋਏ ਨੇ। ਉਹਨਾਂ ਦੀ ਪੈਦਾਇਸ਼ ਉਧਰ ਦੀ ਹੈ। ਹਾਂਜੀ ਇੱਧਰ ਦੀ ਨਹੀਂ। ਹਾਂਜੀ ਐਸੇ ਤਰ੍ਹਾਂ ਹੀ ਉਹਨਾਂ ਦੀ ਪੈਦਾਇਸ਼ ਉਧਰ ਦੀ। ਜੇ ਅਸੀਂ ਆਮੋ ਸਾਹਮਣੇ ਹੋ ਜਾਈਏ ਤੇ ਹੁਣ ਉਹ ਆਪਣਾ ਮੋਬਾਈਲਾਂ ਤੇ ਅਸੀਂ ਉਧਰ ਹੀ ਗੱਲਾਂ ਕਰਦੇ ਰਹਿੰਦੇ ਹਾਂ ਕਿ ਜਾ ਉਹ ਬੱਚੇ ਆਪਣੇ ਸਾਰੇ ਬੱਚੀਆਂ ਬੱਚੇ ਸਾਰੇ ਪੋਤਰੀਆਂ ਪੋਤਰੇ ਮੇਰੇ ਆਉਣ ਉੱਥੇ ਅਸੀਂ ਇੱਥੋਂ ਜਾਈਏ ਸਾਰੇ ਉਹ ਸਾਡਾ ਪਰਿਵਾਰ ਵੇਖਣ ਅਸੀਂ ਉਹਨਾਂ ਦਾ ਪਰਿਵਾਰ ਵੇਖੀਏ ਤੇ ਫਿਰ ਕੋਈ ਹੋਰ ਗੱਲ ਏ। ਹੁਣ ਅੱਲਾ ਦੀ ਰਹਿਮਤ ਏ 11 ਪੋਤਰੇ ਨੇ 2 ਪਰੋਤੜੇ ਮਾਸ਼ਾਅੱਲਾ ਪਰਦਾਦਾ ਬਣ ਗਏ ਹੋ। ਹਾਂਜੀ ਹਾਂਜੀ ਤੇ 4 ਪੋਤਰੇ ਨਿੱਕੇ ਦੇ ਨੇ। ਜਿਸ ਵੇਲੇ 18-20 ਜੀ ਅਸੀਂ ਇੱਥੋਂ ਜਾਈਏ ਪੂਰਾ ਟਿਉਟਾ ਹੀ ਹੋ ਜਾਣਾ ਜੀ। ਬਲਕਿ ਇਹ ਵੀ ਟਿਉਟੇ ਤੇ ਵੀ ਅਸੀਂ ਜੀ ਜਾਂਦੇ ਹਾਂ। ਪੋਤਰੀਆਂ ਵੀ ਨੇ ਨੂੰਹਾਂ ਵੀ ਨੇ ਧੀਆਂ ਵੀ ਨੇ 2। ਹਾਂਜੀ ਸਹੀ ਗੱਲ ਹੈ। ਆਪਸ ਵਿੱਚ ਜੱਫੀਆਂ ਪੈਣ ਮਿਲਣ ਗਿਲਿਆ ਉਹਦੀ ਮਿਲੀਏ ਗਿਲੀਏ ਉਹ ਉਹਨਾਂ ਨੂੰ ਪਤਾ ਹੋਵੇ ਵੀ ਸਾਡੇ ਆ ਲੱਗਦੇ ਨੇ ਸਾਡੀਆਂ ਨੂੰ। ਅਸੀਂ ਤੇ ਚਲੋ ਵੇਖਦੇ ਉਹਨਾਂ ਨੂੰ ਨੱਠ ਤੇ ਉਹ ਵੀ ਵੇਂਦੇ ਹੋਣਗੇ ਐਸੇ ਤਰ੍ਹਾਂ ਹੀ ਤੇ ਤੇਡੇ 'ਚ ਇਹ ਜਿਹੜੀ ਗੱਲ ਹੈ ਵੀ ਯਾਰ ਜਾਂ ਬਹਿ ਕੇ ਉਧਰ ਦੀ ਗੱਲਾਂ ਕਰ ਲਈਏ ਤੇ ਉਹ ਕਿਆ ਨੇ ਤੇ ਜਾਂ ਨੱਠ ਦੇ ਉੱਤੇ ਗੱਲਾਂ ਕਰਨੀਆਂ। ਵਾਕਈ ਇਹ ਦਿਲ ਤੇ ਕਰਦਾ ਨਾ ਕਿ ਇੱਕ ਦੂਜੇ ਨੂੰ ਜੱਫੀ ਪਾਈਏ ਜੱਫੀ ਪਾ ਕੇ ਮਿਲੀਏ ਗੱਲਾਂ ਬਾਤਾਂ ਕਰੀਏ ਕਰਾਈਏ ਦੁੱਖ ਦੀ ਸੁੱਖ ਦੀ ਜੀ। ਉਹ ਵੀ ਸੁਣਦੇ ਹੋਣਗੇ ਤੁਹਾਡਾ ਇੰਟਰਵਿਊ ਤੇ ਜ਼ਰੂਰ ਉਹਨਾਂ ਨੂੰ ਵੀ ਅਸੀਂ ਦਾਵਤ ਦਿੰਦੇ ਹਾਂ ਕਿ ਪ੍ਰੋਗਰਾਮ ਬਣਾਓ ਸਾਡੇ ਇਸ ਨੰਬਰ ਤੇ ਰਾਬਤਾ ਕਰੋ ਜੀ। ਅਸੀਂ ਬਜ਼ੁਰਗਾਂ ਨੂੰ ਲੈ ਆਵਾਂਗੇ ਆਪਣੀ ਗੱਡੀ 'ਚ ਤੇ ਬਜ਼ੁਰਗਾਂ ਨੂੰ ਮਿਲਵਾ ਦਾਂਗੇ ਤੁਹਾਡੇ ਨਾਲ। ਆਮੀਨ ਜੀ ਆਮੀਨ। ਜੇ ਹੈ ਕਿਸਮਤ ਦੇ ਜਿਉਂਦਿਆਂ ਤੇ ਮਿਲ ਪਾਵਾਂਗੇ ਨਹੀਂ ਤੇ ਹੁਣ ਕੰਢੇ ਦੇ ਉੱਤੇ ਬੂਟਾ ਖੜਾ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਢਾਹ ਲੱਗ ਜਾਣੀ ਤੇ ਬੂਟੇ ਡਿੱਗ ਪੈਣੇ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇ। ਸਾਡੇ ਕੋਲ ਬਹੁਤ ਘੱਟ ਬਜ਼ੁਰਗ ਰਹਿ ਗਏ ਨੇ ਜਿਹੜੇ ਤੁਹਾਡੀ ਉਮਰ ਦੇ ਨੇ। ਅੱਛਾ ਬਾਬਾ ਜੀ ਆਪਣੇ ਬਜ਼ੁਰਗ ਵੀ ਯਾਦ ਕਰਦੇ ਰਹੇ ਆਪਣੇ ਭਰਾਵਾਂ ਨੂੰ? ਕਿਆ ਬਾਤ ਹੈ ਜੀ। ਭਰਾਵਾਂ ਨੂੰ ਭਰਾਵਾਂ ਨੂੰ ਯਾਦ ਨਹੀਂ ਕਰਦੇ। ਭਰਾਵਾਂ ਦੇ ਹੋ ਕੇ ਮਰਦੇ ਨੇ। ਅਸੀਂ ਮਰਨੇ ਆ ਜਿਨ੍ਹਾਂ ਦੇ ਉਤਲ ਗਏ ਨੇ ਤੇ ਭਰਾ ਕਿਉਂ ਉਹਨਾਂ ਭਰਾਵਾਂ ਨੂੰ ਯਾਦ ਕਰਦੇ ਹੋਣਗੇ। ਕਰਦੇ ਹੀ ਸਨ ਤੇ ਕਰਦੇ ਵਡੇਰੇ ਤੁਰ ਗਏ। ਉਦੋਂ ਭਰਾਵਾਂ ਨੇ ਜ਼ੋਰ ਨਹੀਂ ਲਾਇਆ ਚੱਲ ਯਾਰ ਤੂੰ ਵੀ ਚੱਲ ਨਾ? ਬੜਾ ਢਿੱਲ ਹੈ। ਬਾਅਦ ਵਿੱਚ ਫੌਜ ਆਈ ਸੀ ਉਹਨਾਂ ਆਖਿਆ ਵੀ ਤੁਸੀਂ ਚੱਲੋ ਅੱਗੇ ਤੇ ਤੁਹਾਨੂੰ ਖਤਰਾ ਸੀ ਵੀ ਸਾਨੂੰ ਸ਼ਾਇਦ ਕੋਈ ਰਾਹ 'ਚ। ਹਾਂਜੀ ਤੇ ਹੁਣ ਇਹ ਵੀ ਹੁਣ ਅਸੀਂ ਤੁਹਾਨੂੰ ਲੈਣ ਆਏ ਆ ਉਧਰੋਂ। ਅੱਛਾ ਫੌਜ ਉਧਰ ਦੀ ਆਈ ਸੀ ਇੰਡੀਆ ਦੀ। ਤੁਹਾਨੂੰ ਕੋਈ ਜਿੱਥੇ ਆਖੋਗੇ ਤੁਹਾਨੂੰ ਉਸ ਜਗ੍ਹਾ ਤੇ ਪਾ ਦੇਣੇ ਆ। ਅੱਛਾ ਤੇ ਸਾਡੇ ਮਾਂ ਤੇ ਸਾਡੇ ਪਿਓ ਨੇ ਇਹ ਗੱਲ ਆਖੀ ਵੀ ਅਸਾਂ ਕਲਮਾ ਸੋਹਣੇ ਨਬੀ ਦਾ ਪੜ੍ਹ ਲਿਆ ਹੈ ਨਹੀਂ ਅਸਾਂ ਨਹੀਂ ਜਾਣਾ। ਜੇ ਉਹਨਾਂ ਅੱਗੋਂ ਫੌਜੀ ਆਖਿਆ ਵੀ ਗੋਲੀ ਮਾਰ ਦਾਂਗੇ ਉਸ ਆਖਿਆ ਬਿਲਕੁਲ ਮਾਰ ਦਿਓ। ਇਹ ਮੁਸਲਮਾਨ ਭਰਾ ਆਏ ਨੇ ਅਸਾਂ ਕਲਮਾ ਪੜ੍ਹ ਲਿਆ ਇਹ ਸਾਡੇ ਤੇ ਮਿੱਟੀ ਮੁੱਠ ਪਾ ਛੱਡਣਗੇ। ਅੱਛਾ ਅਸਾਂ ਨਹੀਂ ਜਾਣਾ। ਵਾਹ ਜੀ ਵਾਹ। ਇੱਥੇ ਤੱਕ ਗੱਲਾਂ ਹੋਈਆਂ ਨੇ ਸਾਡੀ। ਅੱਛਾ ਗਏ ਨਹੀਂ ਗਏ ਨਹੀਂ। ਵਾਹ ਜੀ ਵਾਹ। ਲੇਕਿਨ ਯਾਦ ਕਰਦੇ ਰਹੇ ਆਪਣੇ ਰਿਸ਼ਤੇਦਾਰ? ਯਾਦ ਤੇ ਫਿਰ ਹੁੰਦੇ ਹੀ ਸਨ ਨਾ। ਸਾਡੇ ਨਾਨਕੇ ਸਨ ਮਦਾਰ। ਉਹ ਸਾਡੀ ਮਾਮੀ ਜਿਹੜੀ ਸੀ ਉਹ ਸੀ ਦਾ ਕੀ ਨਾਂ ਸੀ? ਮੂਲਾ ਸਿੰਘ। ਅੱਛਾ ਮੂਲਾ ਸਿੰਘ ਤੁਹਾਡੇ ਨਾਨਾ ਜੀ ਸਨ? ਸਿੱਕਾ ਨਾਨਾ ਸੀ ਸਾਡਾ। ਮੈਂ ਇੰਟਰਵਿਊ ਕਰ ਚੁੱਕਿਆ ਨਾ ਉਸ ਪਿੰਡਾਂ ਦੇ। ਹਾਂਜੀ ਹਾਂਜੀ ਉਹ ਦੱਸਦੇ ਨੇ ਬੜੇ ਸਾਨ ਬੰਦੇ ਸਨ ਮੂਲਾ ਸਿੰਘ ਕੇ। 4 ਮਰਬਿਆਂ ਦੇ ਮਾਲਕ ਸਨ ਜੀ ਉਹ। ਮੂਲਾ ਸਿੰਘ ਹਰੀਆ ਸਿੰਘ ਗੁਰਦਿੱਤ ਸਿੰਘ
ਹਾਂਜੀ ਹਾਂਜੀ, ਉਹ ਹਾਂਜੀ। ਸੱਕਾ ਜਿਹੜਾ ਬੋਲਾ ਸਿੰਘ ਸੀ ਸੱਕਾ ਨਾਨਾ ਸੀ ਸਾਡਾ। ਇਹ ਬਾਬਾ ਜੀ ਇਹ ਕਿੰਗਰੇ ਸਨ? ਨਹੀਂ ਵਿਰਕਸਨਦਾਰ ਵਿਰਕਸਨਦਾਰ। ਵਿਰਕਸਨਦਾਰ ਅੱਛਾ 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 ਅੱਛਾ। ਉਹਨਾਂ ਨੇ ਅੱਲ ਪਈ ਸੀ ਕਿੰਗਰਿਆਂ ਦੀ ਪੱਤੀ। ਅੱਛਾ ਕਿੰਗਰਿਆਂ ਦੀ ਪੱਤੀ ਅੱਲ ਪਈ ਸੀ। ਅੱਲ ਪਈ ਇੱਥੇ ਉਹ ਮੁੰਡੇ ਨਾਲ ਮੇਰਾ ਵੀ ਰਾਬਤਾ ਹੈਗਾ। ਉਹ ਜਿਹੜਾ ਕਿੰਗਰਿਆਂ ਦਾ ਮੁੰਡਾ ਨਾ ਉੱਥੋਂ ਦਾ, ਹਾਂਜੀ। ਉਹ ਅਮਰੀਕਾ ਹੁੰਦਾ, ਉਹਦਾ ਮੇਰੇ ਨਾਲ ਵੀ ਰਾਬਤਾ ਹੈਗਾ। ਉਹ ਇਹ ਨਾ ਹੁਣ ਆ ਸਾਡਾ ਪਿੰਡ ਏ, ਹਾਂਜੀ ਇੱਥੇ ਇੱਕ ਘਰ ਏ, ਉਹਨਾਂ ਨੂੰ ਜਿੰਨਾ ਚਿਰ ਬੱਲੋਵਾਸੀਏ ਨਾ ਆਖੀਏ ਹਾਂਜੀ। ਉਹਨਾਂ ਚਿਰ ਨਹੀਂ ਪਤਾ ਲੱਗਦਾ। ਅੱਛਾ ਅੱਛਾ। ਇੱਕ ਘਰ ਏ, ਉਹਨਾਂ ਨੂੰ ਚੰਬਲ ਨਾ ਆਖੀਏ ਤੇ ਨਹੀਂ ਪਤਾ ਲੱਗਦਾ। ਸਾਡੀ ਹੁਣ ਅੱਲ ਪਈ ਏ ਅਮਲੀ। ਵੀ ਸਾਡਾ ਪਿਓ ਵੀ ਅਫੀਮ ਖਾਂਦਾ ਸੀ, ਅੱਗੋਂ ਸਾਡਾ ਭਰਾ ਸੀ ਉਹ ਵੀ ਅਫੀਮ ਖਾਂਦਾ ਸੀ। ਅੱਛਾ। ਉੱਥੋਂ ਹੁਣ ਸਾਡੀ ਅੱਲ ਪੈ ਗਈ ਹੈ ਅਮਲੀ। ਅੱਛਾ। ਆ ਚਫੇਰੇ ਪੰਜਾਂ ਛੱਤਾਂ ਕੌਮਾਂ ਦੇ ਨਾਂ ਲੈਵੇਂ ਯਾਰ, ਰਹੀਮ ਅਮਲੀ ਤੇ ਕਰੀਮ ਅਮਲੀ, ਉਹਨਾਂ ਨੂੰ ਜਾਣਦੇ ਤੁਹਾਨੂੰ ਲੋਕ ਆਖਣਗੇ ਹਾਂ ਯਾਰ ਹੈਨ। ਅੱਛਾ। ਤੇ ਸਾਡੇ ਚ ਨਹੀਂ ਕੋਈ ਸਿਗਰਟ ਜ਼ਰੂਰ ਪੀਨੇ ਆ। ਅੱਛਾ ਅੱਛਾ। ਨਸ਼ਾ ਕੋਈ ਅੱਗੋਂ ਮੇਰੀ ਇਲਾਜ ਨਹੀਂ ਕਰਦੀ, ਅਸੀਂ ਦੋਵੇਂ ਭਰਾ ਨਹੀਂ ਕਰਦੇ। ਬਸ ਉਹ ਇੱਕ ਅੱਲ ਪੈ ਗਈ ਹੈ। ਅੱਲ ਪੈ ਗਈ ਆ ਗੱਲ ਅਮਲੀਆਂ ਦੀ। ਅੱਛਾ ਅੱਛਾ ਅੱਛਾ। ਕੋਈ ਗੱਲ ਹੋਵੇ ਤਾਂ ਆਹ ਗੱਲ ਅਮਲੀਆਂ ਦੀ। ਤੁਸੀਂ ਜਦੋਂ ਜਾਂਦੇ ਹੁੰਦੇ ਸੀ ਆਪਣੇ ਨਾਨਕਿਆਂ ਦਾ ਪਿੰਡ, ਹਾਂਜੀ ਹਾਂਜੀ। ਉਦੋਂ ਕੀ ਤੁਰ ਕੇ ਜਾਂਦੇ ਹੁੰਦੇ ਸੀ? ਨਹੀਂ ਜੀ ਘੋੜੀਆਂ ਤੇ। ਘੋੜੀਆਂ ਰੱਖੀਆਂ ਹੁੰਦੀਆਂ ਸੀ? ਘੋੜੀ ਹਰ ਘਰ ਘੋੜੀ ਹੁੰਦੀ ਸੀ। ਵਾਹ ਜੀ ਵਾਹ। ਅਸੀਂ ਘੋੜੀ ਤੇ ਗਏ ਸਾਂ, ਸਾਡੇ ਮਾਮੇ ਜਾਂਦਿਆਂ ਨੂੰ ਖਰਾਸ ਜੁੱਤਾ ਸੀ ਤੇ ਮਾਂ ਸਾਡੀ ਅੱਗੇ ਘੋੜੀ ਤੇ ਬੈਠੀ ਸੀ ਤੇ ਮੇਥੋਂ ਨਿੱਕਾ ਜਿਹੜਾ ਅੱਗੇ ਸੀ ਤੇ ਮੈਂ ਤੇ ਮੇਥੋਂ ਵੱਡਾ ਘੋੜੀ ਤੇ ਮਗਰ ਖੇਸ ਸੁੱਟ ਕੇ ਮਗਰ ਬੈਠੇ ਸਾਂ। ਅੱਛਾ। ਮਾਮਾ ਸਾਡਾ ਅੱਗੇ ਖਰਾਸ ਬੰਨ੍ਹਦਾ ਸੀ ਪਿਆ ਤੇ ਉਹ ਵੇਖ ਕੇ ਤੇ ਆਂਦਾ ਕੇਸਰੋ ਆ ਗਈ। ਸਾਡੀ ਮਾਂ ਦੇ ਨਾਂ ਸੀ ਪਹਿਲਾਂ ਕੇਸਰ ਕੌਰ, ਅੱਛਾ, ਫਿਰ ਉਹਦਾ ਨਾਂ ਸੀ ਕਰਸ਼ੈਦ ਬੀਬੀ। ਅੱਛਾ ਅੱਛਾ ਅੱਛਾ। ਵਾਹ ਜੀ ਵਾਹ। ਤੇ ਮਾਮੇ ਸਾਡੇ ਵੇਖ ਕੇ ਤੇ ਬੜਾ ਖੁਸ਼ ਹੋਇਆ। ਚਲੋ ਬਈ ਘਰ। ਅੱਛਾ। ਰਾਤ ਨੂੰ ਜਿਸ ਵੇਲੇ ਨਾ ਉਹਦੀ ਜਿਹੜੀ ਟੱਬਰ ਸੀ ਉਹ ਸੀ ਗਿੱਲ ਜ਼ਾਤ ਦੀ। ਅੱਛਾ। ਉਹ ਹੁਣ ਪਿੰਡ ਇੰਡੀਆ 'ਚ ਜਿਉਣ ਵਾਲੀ ਬੱਬਰੀ। ਅੱਛਾ। ਪਿੰਡ ਦਾ ਨਾਂ ਹੈ ਜਿਉਣ ਵਾਲੀ ਬੱਬਰੀ, ਉੱਥੋਂ ਦੀ ਸੀ। ਉਹ ਜਿਸ ਵੇਲੇ ਉਜੜੇ ਨੇ ਉੱਥੇ ਤੁਰ ਗਿਆ ਹੈ, ਉੱਥੇ ਸਹੁਰੇ ਘਰ ਹੀ। ਅੱਛਾ 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 ਅੱਛਾ। ਤੇ ਮਾਮਾ ਸਾਡਾ ਆਂਦਾ ਹੈ ਮਿੱਠੇ ਗਿੱਲੇ ਜਰਦਾ ਚੌਲ ਪਕਾ ਤੇ ਮੇਰੇ ਭਣੇਵੇਂ ਵੀ 3 ਆਏ ਨੇ ਤੇ ਮੇਰੇ 2 ਪੁੱਤਰ ਵੀ ਨੇ। ਵਾਹ ਜੀ ਵਾਹ। ਪਰਾਤ ਵਿੱਚ ਪਾ ਕੇ ਤੇ ਸਾਨੂੰ ਦੇ। ਉਸ ਪਰਾਤ 'ਚ ਪਾ ਕੇ ਦਿੱਤਾ, ਜਿਹੜਾ ਛੋਟਾ ਸੀ ਮੇਰੇ ਦੇ ਤੇ ਨਿੱਕਾ ਜਿਹਾ ਸੀ, ਮੁੱਠਾ ਭਰ ਕੇ ਬੰਨੇ ਸੱਟੇ। ਅੱਛਾ। ਤੇ ਉਹ ਮਾਮੀ ਸਾਡਿਆਂ ਦੀ ਲਓ ਸਾਰੇ ਚੌਲ ਖਿਲਾਰੀ ਆਉਂਦਾ, ਉਹ ਆਂਦਾ ਮੈਂ ਬੜਾ ਬਖਤਾਂ ਵਾਲਾ। 2 ਮੇਰੇ ਪੁੱਤਰ, 3 ਮੇਰੇ ਭਣੇਵੇਂ, ਮੇਰੀ ਭੈਣ ਦੇ ਪੁੱਤਰ, ਮੈਂ ਬਖਤਾਂ ਵਾਲਾ ਨਹੀਂ, ਵਿੱਚ ਮੈਂ ਬੈਠਾ ਹੁਣ ਦਿਸਦਾ ਨਹੀਂ। ਹਾਏ ਹਾਏ। ਉਹਨਾਂ ਨੂੰ ਚਾਹਤੇ ਸੀ ਇਹ ਵੀ ਕਦੋਂ ਇਹ ਸਾਡੇ ਭਣੇਵੇਂ ਜਵਾਨ ਹੋਣਗੇ ਤੇ ਘੋੜੀਆਂ ਤੇ ਚੜ੍ਹ ਕੇ ਆਉਣਗੇ ਤੇ ਲੋਕ ਆਖਣਗੇ ਬਈ ਇੰਦਰ ਸਿੰਘ ਦੇ ਭਣੇਵੇਂ ਆਏ ਨੇ। ਵਾਹ ਜੀ ਵਾਹ। ਵੀ ਮੂਲਾ ਸਿੰਘ ਦੇ ਦੋਹਤਰੇ ਆਏ ਨੇ, ਵੀ ਆ ਘੋੜੀ ਉਹਨਾਂ ਦੀ ਆਈ। ਲੇਕਿਨ ਉਹ ਜ਼ਮਾਨਾ ਹੀ ਬਦਲ ਗਿਆ। ਉਹ ਵਕਤ ਬਦਲ ਗਿਆ, ਜ਼ਮਾਨਾ ਬਦਲ ਗਿਆ। ਮਾਮਿਆਂ ਦੇ ਨਾਲ ਹੁਣ ਗੱਲਬਾਤ ਹੁੰਦੀ? ਮਾਮਿਆਂ ਦੇ ਖਾਨਦਾਨ ਨਾ ਜੀ, ਉਹਨਾਂ ਦੇ ਖਾਨਦਾਨ ਨਾਲ ਸਾਡੀ ਕੋਈ ਗੱਲ ਨਹੀਂ। ਨਾ ਉਹ ਮਾਮਾ ਮਰ ਗਿਆ। ਹਾਂ। ਤੇ ਮਾਮੀ ਅੱਗੇ ਪੇਕਿਆਂ ਦੀ ਸੀ। ਅੱਛਾ। ਤੇ ਔਲਾਦ ਵੀ ਬਣ ਗਈ ਨਾਨਕਿਆਂ ਦੀ। ਉਹਨਾਂ ਨੂੰ ਪਿਛਲਿਆਂ ਨੂੰ ਹੁਣ ਕੀ ਪਤਾ ਹੁਣ ਤੁਹਾਡਾ ਇੰਟਰਵਿਊ ਸੁਣ ਕੇ ਉਹ ਵੀ ਰਾਬਤਾ ਕਰ ਲੈਣ ਤੇ ਉਹਨਾਂ ਦੀ ਮਿਹਰਬਾਨੀ ਹੈ, ਨਾ ਕਰਨ ਤੇ ਤਾਂ ਵੀ ਉਹਨਾਂ ਦੀ ਮਿਹਰਬਾਨੀ। ਮਾਮੇ ਦੇ ਬੱਚਿਆਂ ਦਾ ਨਾਂ ਯਾਦ ਆ? ਨਾ ਜੀ, ਸਾਨੂੰ ਕੋਈ ਯਾਦ ਉਹਨਾਂ ਦਾ ਨਹੀਂ ਯਾਦ। ਉਹਨਾਂ ਬੱਚਿਆਂ ਦਾ ਕੋਈ ਨਾਂ ਨਹੀਂ ਯਾਦ। ਅੱਛਾ ਅੱਛਾ ਅੱਛਾ। ਸਹੀ ਹੋ ਗਿਆ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਚਲੋ ਜੀ, ਭਲਾ ਕਰਾਂਗੇ ਕਿ ਤੁਹਾਨੂੰ ਮਿਲਵਾਈਏ ਉਹਨਾਂ ਦੇ ਨਾਲ। ਇਨਸ਼ਾਅੱਲਾ ਤੁਹਾਨੂੰ ਕਾਰਡ ਦੇ ਦਿੱਤਾ ਤੇ ਰਾਬਤਾ ਰੱਖਣਾ ਸਾਡੇ ਨਾਲ, ਅਸੀਂ ਵੀ ਤੁਹਾਡੇ ਨਾਲ ਰਾਬਤਾ ਰੱਖਾਂਗੇ। ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਚਲੋ ਜੀ, ਭਲਾ ਹੋਇਆ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।